ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਈਏ। ਸਭ ਮਾਈ ਪਦ ਹੱਥ ਜੋੜ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਦੇਵ ਸਿੰਘ ਜੀ ਹੁਣਾਂ ਪਾਸੋਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਇਲਾਹੀ ਬਾਣੀ ਅਤੇ ਗੁਰ ਇਤਿਹਾਸ ਦੇ ਨਾਲ ਜੁੜ ਬੈਠੇ ਹੋ। ਇਹੋ ਪੰਥ ਹਮੇਸ਼ਾ ਸਤਿਗੁਰਾਂ ਦੇ ਚਰਨਾਂ ਤੋਂ ਓਟ ਆਸਰਾ ਲੈ ਕੇ ਚੱਲਦਾ ਤੇ ਜੋ ਪੰਥ ਦੀ ਪਿਛਲੇ ਸਮੇਂ ਦੇ ਵਿੱਚ ਜਿੰਨੇ ਘੱਲੂਘਾਰੇ ਪੰਥ ਦੇ ਉੱਤੇ ਬੀਤੇ ਹਨ, ਉਹਨਾਂ ਨੂੰ ਲੈ ਕੇ ਪੰਥ ਦਰਦੀ ਹਮੇਸ਼ਾ ਤੌਰ ਦੇ ਉੱਤੇ ਆਪਣੇ ਯੋਗਦਾਨ ਕਰਦੇ ਹਨ, ਯੋਗਦਾਨ ਪਾਉਂਦੇ ਹਨ ਕਿ ਪੰਥ ਨੂੰ ਇਸ ਗੁਲਾਮੀ 'ਚੋਂ ਕੱਢ ਕੇ ਪੰਥ ਦੇ ਆਪਣੇ ਘਰ ਖਾਲਿਸਤਾਨ ਦੀ ਪ੍ਰਾਪਤੀ ਹੋ ਸਕੇ। ਸੋ ਸੂਝਵਾਨ ਸੰਗਤਾਂ ਪਹੁੰਚ ਕੇ ਹਮੇਸ਼ਾ ਹੀ ਸਤਿਗੁਰਾਂ ਦੀ ਇਤਿਹਾਸ ਦੇ ਨਾਲ ਜੁੜਦੀਆਂ। ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ, ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਡਾਕਟਰ ਸਾਹਿਬ ਅਮਰੀਕਾ ਤੋਂ ਪਹੁੰਚੇ ਹੋਏ ਹਨ। ਭਾਵੇਂ ਉਹ ਇੱਕ ਨਿੱਜੀ ਫੰਕਸ਼ਨ ਦੇ ਉੱਤੇ ਆਏ ਸਨ, ਪਰ ਸਾਨੂੰ ਲਾਹਾ ਹੁੰਦਾ ਹੈ ਕਿ ਜਦੋਂ ਵੀ ਕੋਈ ਵੀ ਸ਼ਖਸੀਅਤ ਪਹੁੰਚੇ, ਉਹਨਾਂ ਦਾ ਲਾਹਾ ਲਿਆ ਜਾਵੇ ਅਤੇ ਸੰਗਤਾਂ ਤੱਕ ਮੈਸੇਜ ਪਹੁੰਚਾਇਆ ਜਾਵੇ। ਇਸ ਤੋਂ ਪਹਿਲਾਂ ਮੈਂ ਆਪਣੇ ਇੱਥੇ ਦੇ ਲੋਕਲ ਸਾਡੇ ਵੱਡੇ ਭਾਈ ਸਾਹਿਬ, ਜਿਨ੍ਹਾਂ ਨੂੰ ਆਪਾਂ ਭਾਊ ਦੇ ਨਾਂ ਦੇ ਨਾਲ ਜਾਣਦੇ ਹਾਂ, ਸਰਦਾਰ ਸੰਤੋਖ ਸਿੰਘ ਭਾਊ, ਉਹ ਕਵਿਤਾਵਾਂ ਲਿਖਦੇ ਅਤੇ ਪੜ੍ਹਦੇ ਹਨ। ਪੰਥ ਦੀ ਚੜ੍ਹਦੀ ਕਲਾ, ਉਹਨਾਂ ਸ਼ਹੀਦਾਂ, ਉਹਨਾਂ ਯੋਧਿਆਂ ਦੇ ਸੂਰਬੀਰਾਂ ਦੀਆਂ ਕਹਾਣੀਆਂ। ਉਹਨਾਂ ਨੇ ਇੱਕ ਬੁੱਕ ਲਿਖੀ ਹੈ ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਛਪਵਾਈ ਹੈ। ਉਹ ਬੁੱਕ ਆਪਣੇ ਕੋਲ ਪਹੁੰਚ ਚੁੱਕੀ ਹੈ। ਇਹ ਜ਼ਰੂਰ ਲੈ ਕੇ ਲਾਇਬ੍ਰੇਰੀ ਦੇ ਵਿੱਚ ਹੈ, ਦਫ਼ਤਰ ਦੇ ਵਿੱਚ ਹੈ। ਇਹ ਜ਼ਰੂਰ ਬੁੱਕ ਆਪਾਂ ਪੜ੍ਹੀਏ। ਇਹਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੀਆਂ ਉਹਨਾਂ ਨੇ ਕਵਿਤਾਵਾਂ ਲਿਖੀਆਂ ਹਨ। ਡਾਕਟਰ ਸਾਹਿਬ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਭਾਊ ਜੀ ਹੁਣਾਂ ਨੂੰ, ਉਹ ਆਣ ਕੇ ਇੱਕ ਕਵਿਤਾ ਦੇ ਨਾਲ ਸੰਗਤਾਂ ਨੂੰ ਜੋੜਨ। ਉਸ ਤੋਂ ਤੁਰੰਤ ਡਾਕਟਰ ਸਾਹਿਬ ਦਾ ਸਮਾਂ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਕਵਿਤਾ ਬੋਲਣ ਤੋਂ ਪਹਿਲਾਂ ਮੈਂ ਸਾਰੀ ਸੰਗਤ ਬੀਬੀਆਂ ਅਤੇ ਆਪਣੇ ਇਨਸਾਨਾਂ ਦੇ ਸਾਹਮਣੇ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਗੁਰੂ ਸਾਹਿਬ ਦੇ ਅੱਗੇ 2 ਟਾਈਮ ਅਰਦਾਸ ਜ਼ਰੂਰ ਕਰੀਏ ਕਿ ਮਹਾਰਾਜ ਸਾਨੂੰ ਆਪਣਾ ਘਰ, ਆਪਣਾ ਰਾਜ ਭਾਗ ਦੀ ਦਾਤ ਬਖਸ਼ੋ। ਗੁਰੂ ਸਾਡੀ ਅਰਦਾਸ ਜ਼ਰੂਰ ਸੁਣਦਾ ਵਾ। ਪਲੀਜ਼ ਸਾਰਿਆਂ ਨੂੰ ਬੇਨਤੀ ਆ ਕਿ ਇਹ ਜ਼ਰੂਰ ਅਰਦਾਸ ਕੀਤੀ ਜਾਵੇ ਕਿ ਸਾਡਾ ਰਾਜ ਭਾਗ ਮਿਲੇ। ਅਤੇ ਹੁਣ ਮੈਂ ਕਵਿਤਾ ਸ਼ੁਰੂ ਕਰਨ ਲੱਗਾ ਹਾਂ। ਕਵਿਤਾ ਦਾ ਨਾਂ ਹੈਗਾ ਸਾਡਾ ਦੇਸ਼ ਪੰਜਾਬ। ਜਦੋਂ ਤੱਕ ਛੱਡਦੇ ਨਹੀਂ ਦੱਬਿਆ ਦੇਸ਼ ਸਾਡਾ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ। ਜਦੋਂ ਤੱਕ ਛੱਡਦੇ ਨਹੀਂ ਸਾਡਾ ਦੇਸ਼ ਦੱਬਿਆ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ। ਜਿਹੜੀ ਮੌਤ ਦਾ ਸਾਨੂੰ ਭੈ ਦਿੰਦਾ, ਖੜੀ ਸਾਡੇ ਲਈ ਹੱਥ ਵਿੱਚ ਹਾਰ ਵੇਖੀ। ਡਰਨਾ ਮੌਤ ਕੋਲੋਂ ਕੰਮ ਬੁਝਦਲਾਂ ਦਾ, ਸਿਰ ਲੱਥਾਂ ਦੀ ਲੰਮੀ ਕਤਾਰ ਵੇਖੀ। ਫਿਰ ਕੇ ਵੇਖ ਲੈ ਤੂੰ ਸਾਰੀ ਦੁਨੀਆ ਤੇ, ਅੱਗੇ ਖਾਲਸੇ ਦੀ ਖੜੀ ਬਾਹਰ ਵੇਖੀ। ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚ ਉਹ ਖੜੀ ਦੀਵਾਰ ਵੇਖੀ। ਧੋਖਾ ਦੇਣਾ ਤੇ ਕਿਰਤ ਘਣ ਬਣਨਾ, ਬਿਪਰ ਵਰਗੀ ਨਹੀਂ ਕੌਮ ਮਕਾਰ ਵੇਖੀ। ਭਾਜੀ ਮੋੜ ਦਿੰਦੇ ਅਸੀਂ ਕਰ ਦੁਗਣੀ,
ਭਾਰਤ ਦੇਵਾਂਗੇ ਕਿੱਦਾਂ ਖਿਲਾਰ ਵੇਖੀ, ਕਲਮ ਨੋਕ ਨਾਲ ਜੇ ਤੂੰ ਮੰਨਿਆ ਨਾ, ਤੇ ਤਿੱਖੀ ਬੜੀ ਆ ਖੰਡੇ ਦੀ ਧਾਰ ਵੇਖੀ। ਜਿਹੜੀ ਕੌਮ ਨੂੰ ਗੁੜਤੀ ਅਣਖਦੀ ਏ, ਜ਼ਾਲਮ ਸਾਹਮਣੇ ਖੜੀ ਤਲਵਾਰ ਵੇਖੀ। ਚੱਕੀ ਇਨਸਾਫ ਦੀ ਬਹੁਤ ਬਰੀਕ ਪੀਂਦੀ, ਛੱਡਦੀ ਰੋੜਕੂ ਨਹੀਂ ਕਹਾਣੀ ਸ਼ਾਨ ਵੇਖੀ। ਸੱਚ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਹੁੰਦੀ ਨਹੀਂ ਹਾਰ ਵੇਖੀ। ਸੱਚ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਵੇਖੀ ਨਹੀਂ ਹਾਰ ਵੇਖੀ। ਇੱਕ ਕਵਿਤਾ ਮੈਂ ਹੋਰ ਪੜ੍ਹਨੀ ਆ। ਇਹ ਵੀ ਕਵਿਤਾ ਆਪਣੇ ਸੂਰਬੀਰਾਂ ਦੇ ਉੱਤੇ ਹੀ ਆ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਸਿੱਖਿਆ ਨੱਚਣਾ ਖੰਡੇ ਦੀ ਧਾਰ ਉੱਤੇ, ਐਵੇਂ ਬੇਲੇ ਨਹੀਂ ਬੱਜੀਆਂ ਚਾਰਦੇ ਰਹੇ। ਦਰੇ ਖੈਬਰ ਰਾਹੀਂ ਜਿਹੜੇ ਆਉਣ ਵਾਲੇ, ਅੱਗੇ ਜਾਬਰਾਂ ਦੇ ਸਾਥੀਆਂ ਤਾਣਦੇ ਰਹੇ। ਜਿਸ ਹਿੰਦ ਦੀ ਆਨ ਬਚਾਉਣ ਦੇ ਲਈ, ਅਸੀਂ ਖੂਨ ਵਿੱਚ ਤਾਰੀਆਂ ਲਾਉਂਦੇ ਰਹੇ। ਅਸੀਂ ਆਪਣੇ ਜਿਸਮ ਦੀ ਢਾਲ ਚਰਬੀ, ਦੀਵੇ ਦੂਜਿਆਂ ਦੇ ਘਰਾਂ ਵਿੱਚ ਬਾਲਦੇ ਰਹੇ। ਕਤਰਾ ਕਤਰਾ ਕਰ ਫਿਰ ਡੋਲ ਕੇ ਖੂਨ ਸਾਡਾ, ਜ਼ੁਲਫਾਂ ਭਾਰਤ ਦੀਆਂ ਅਸੀਂ ਸਵਾਰਦੇ ਰਹੇ। ਰਾਖੀ ਕਰਦੇ ਰਹੇ ਅਸੀਂ ਬਾਰਡਰਾਂ ਦੀ, ਸਭ ਤੋਂ ਅੱਗੇ ਉਹ ਸਾਥੀਆਂ ਤਾਣਦੇ ਰਹੇ। ਫਿਰ ਸਮੇਂ ਨੇ ਆਪਣੀ ਚਾਲ ਬਦਲੀ, ਉਹ ਲੋਕ ਫਿਰ ਪਲਟੀਆਂ ਮਾਰਦੇ ਰਹੇ। ਫਿਰ ਉਹਨਾਂ ਹੀ ਪਿੱਠ 'ਤੇ ਛੁਰੇ ਮਾਰੇ, ਜਿਨ੍ਹਾਂ ਵਾਸਤੇ ਜ਼ਬਰ ਜਾਲਦੇ ਰਹੇ। ਉਹੀ ਭਾਰਤ ਫਿਰ ਬਣ ਗਈ ਡੈਣ ਸਾਡੀ, ਸਾਡੇ ਉੱਤੇ ਫਿਰ ਫੌਜਾਂ ਚਾੜ੍ਹਦੇ ਰਹੇ। ਹਵਾ ਹੁਣ ਭਾਊ ਆਜ਼ਾਦੀ ਦੀ ਵਗਣ ਲੱਗੀ, ਸਾਡੇ ਨਾਲ ਖਹਿਣ ਵਾਲੇ ਸਦਾ ਹਾਰਦੇ ਰਹੇ। ਹੁਣ ਹਵਾ ਭਾਊ ਆਜ਼ਾਦੀ ਦੀ ਵਗਣ ਲੱਗੀ, ਸਾਡੇ ਨਾਲ ਖਹਿਣ ਵਾਲੇ ਸਦਾ ਹਾਰਦੇ ਰਹੇ। ਮੈਂ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ, ਤੇ ਹੁਣ ਡਾਕਟਰ ਸਾਹਿਬ ਜੀ ਤੁਹਾਨੂੰ ਅਗਲਾ ਪ੍ਰੋਗਰਾਮ ਸੁਣਾਉਣਗੇ, ਦੱਸਣਗੇ ਸਾਰਾ ਕੁਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਭਾਊ ਜੀ ਹੁਣਾਂ ਦੇ। ਜੋ ਡਾਕਟਰ ਸਾਹਿਬ ਦਾ ਅੱਜ ਦਾ ਸਮਾਂ ਹੈ, ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਬਣਾਉਣਾ ਪਿਆ, ਕਿਉਂਕਿ ਵੈਸੇ ਇਹਨਾਂ ਦਾ ਕੱਲ੍ਹ ਦਾ ਸਮਾਂ, ਜੋ ਕੱਲ੍ਹ ਨੂੰ ਵੀ ਦੁਪਹਿਰ ਨੂੰ 2:30 ਵਜੇ ਇੱਥੇ ਡਾਕਟਰ ਸਾਹਿਬ ਦਾ ਸਮਾਂ ਹੈ। ਸੋ ਕੱਲ੍ਹ ਨੂੰ ਵੀ ਬੇਨਤੀ ਹੈ ਕਿ ਜਿੰਨੇ ਵੀ ਹੋਰ ਪਰਿਵਾਰ ਸਿੰਘਾਂ, ਤੁਸੀਂ ਬੇਨਤੀ ਕਰ ਸਕਦੇ ਹੋ ਕੱਲ੍ਹ ਨੂੰ 2:30 ਵਜੇ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਸਟੇਜ 'ਤੇ ਆਣ ਕੇ ਆਪਣੀਆਂ ਵਿਚਾਰਾਂ, ਜੋ ਡਾਕਟਰ ਸਾਹਿਬ ਦਾ ਬਹੁਤ ਪੁਰਾਣਾ ਐਕਸਪੀਰੀਅੰਸ ਹੈ, ਉਸ ਜ਼ਾਲਮ ਹਕੂਮਤ ਜੋ 1984 ਤੋਂ ਲੈ ਕੇ 1978 ਤੋਂ ਲੈ ਕੇ ਜਾਂ 1947 ਤੋਂ ਲੈ ਕੇ ਜੋ ਕੁਛ ਕਰਦੀ ਹੈ, ਹਮੇਸ਼ਾ ਹੀ ਤੁਸੀਂ ਡਾਕਟਰ ਸਾਹਿਬ ਨੂੰ ਰੇਡੀਓ, TV, YouTube ਦੇ ਰਾਹੀਂ ਸੁਣਦੇ ਰਹਿੰਦੇ ਹੋ। ਸੋ ਆਓ ਹੁਣ ਡਾਕਟਰ ਸਾਹਿਬ ਹੁਣ ਕੋਲੋਂ ਉਸ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਇਹ ਜੋ ਜੂਨ ਦਾ ਮਹੀਨਾ ਚੱਲ ਰਿਹਾ ਹੈ,
ਇਸ ਨਾਲ ਸਾਡਾ ਇਤਿਹਾਸ ਸ਼ਹੀਦੀਆਂ ਦਾ ਵੀ ਤੇ ਰਾਜ ਸ਼ਕਤੀ ਦਾ ਵੀ, ਪੋਲੀਟੀਕਲ ਪਾਵਰ ਦਾ ਵੀ ਜੁੜਿਆ ਹੋਇਆ। ਪਿਛਲੇ ਵਰੇ ਜੂਨ 84 ਦੇ ਮਹੀਨੇ ਇਸ ਗੁਰਦੁਆਰਾ ਸਾਹਿਬ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਦਾ ਮੌਕਾ ਮਿਲਿਆ। ਇਸ ਵਾਰ ਵੀ ਆਉਣ ਲਈ ਸੱਦਾ ਸੀ, ਪਰ ਉਹ ਇਹੀ ਵੀਕ ਸੀ ਜਦੋਂ ਕਿ ਸੈਨ ਫਰਾਂਸਿਸਕੋ, ਜਿਹੜਾ ਕੈਲੀਫੋਰਨੀਆ ਦੀ ਕਮਰਸ਼ੀਅਲ ਹੱਬ ਹੈ, ਉਸ ਦੇ ਵਿੱਚ ਇੱਕ ਵੱਡਾ ਫਰੀडम ਮਾਰਚ ਸੀ। ਲੇਕਿਨ ਸਤਿਗੁਰੂ ਨੇ ਚਾਹਿਆ ਤੇ ਮੈਂ ਫਿਰ ਇਸ ਮਹੀਨੇ ਹੀ ਤੁਹਾਡੇ ਦੀਦਾਰ ਕਰ ਰਿਹਾ। ਅੰਗਰੇਜ਼ੀ ਦੇ ਵਿੱਚ ਇੱਕ ਫਰੇਜ਼ ਇਸਤੇਮਾਲ ਹੁੰਦਾ ਹੈ, ਫਰੋਮ ਕ੍ਰਾਸ ਟੂ ਕਰਾਊਨ। ਕ੍ਰਾਸ ਸਲੀਬ ਨੂੰ ਕਹਿੰਦੇ ਨੇ ਤੇ ਕਰਾਊਨ ਤਖਤ ਨੂੰ ਕਹਿੰਦੇ ਨੇ। ਬੇਸ਼ੱਕ ਇਸ ਫਰੇਜ਼ ਦਾ ਓਰੀਜਨ ਕ੍ਰਿਸਚੀਅਨਿਟੀ ਨਾਲ ਜੁੜਿਆ ਹੋਇਆ ਹੈ। ਜੀਸਸ ਜਿਹੜਾ ਕ੍ਰਾਸ ਦੇ ਉੱਤੇ ਚੜ੍ਹਿਆ, ਉਸ ਨੂੰ ਹੈਵਨ ਦੇ ਕਿੰਗਡਮ ਨਾਲ ਜੋੜਿਆ ਜਾਂਦਾ ਹੈ। ਔਰ ਕ੍ਰਿਸਚੀਅਨਸ ਜੋ ਪ੍ਰੋਮਿਸ ਕਰਦੇ ਨੇ ਕਿਸੇ ਵੀ ਨਵੇਂ ਬਣਾਏ ਗਏ ਕ੍ਰਿਸਚੀਅਨ ਨੂੰ ਵੀ, ਉਸ ਨੂੰ ਕਹਿੰਦੇ ਨੇ ਵੀ ਤੈਨੂੰ ਅਸੀਂ ਕਿੰਗਡਮ ਆਫ ਹੈਵਨ ਦੇ ਵਿੱਚ ਤੈਨੂੰ ਥਾਂ ਮਿਲੇਗੀ ਜੇ ਤੂੰ ਜੀਸਸ ਦੇ ਰਾਹ ਦੇ ਉੱਤੇ ਆ ਜਾਏ। ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਕ ਦਿਲਚਸਪ, ਮਹਾਰਾਜਾ ਦਲੀਪ ਸਿੰਘ ਜਿਹੜੇ ਬਾਲ ਉਮਰ ਦੇ ਵਿੱਚ ਜਿਨ੍ਹਾਂ ਨੂੰ ਆਪਣੀ ਮਾਂ ਤੋਂ ਜੁਦਾ ਕੀਤਾ ਗਿਆ, ਫਿਰ ਯੂਪੀ ਦੇ ਵਿੱਚ ਰੱਖ ਕੇ 2-3 ਸਾਲ ਜਿਹੜਾ ਉਹ ਬ੍ਰੇਨ ਵਾਸ਼ ਕੀਤਾ ਗਿਆ, ਕ੍ਰਿਸਚੀਅਨਿਟੀ 'ਚ ਕਨਵਰਟ ਕਰਕੇ ਤੇ ਯੂਕੇ ਭੇਜ ਦਿੱਤਾ ਗਿਆ, ਇੰਗਲੈਂਡ ਭੇਜ ਦਿੱਤਾ ਗਿਆ। ਤੇ ਉਸ ਨੂੰ ਉਸ ਦੇ ਜਿਹੜੇ ਟਿਊਟਰ ਲੌਗਨ, ਲੇਡੀ ਲੌਗਨ ਨੇ ਮਹਾਰਾਣੀ ਵੱਲੋਂ, ਮਹਾਰਾਣੀ ਵਿਕਟੋਰੀਆ ਜਿਹੜੀ ਬਾਅਦ 'ਚ ਉਹਦੀ ਗੋਡ ਮਦਰ ਵੀ ਬਣੀ, ਬਾਈਬਲ ਦਿੱਤੀ ਗਈ ਜਿਹਦੇ 'ਚ ਕਿਹਾ ਗਿਆ ਕਿ ਵੀ ਤੈਨੂੰ ਕਿੰਗਡਮ ਆਫ ਹੈਵਨ ਰੱਬ ਨਸੀਬ ਕਰਾਵੇ। ਤੇ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀਆਂ ਜੜ੍ਹਾਂ ਵੱਲ ਪਰਤੇ, ਉਹਨਾਂ ਦੇ ਕਜ਼ਨ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਉਹਨਾਂ ਨੂੰ ਮਿਲੇ, ਉਹਨਾਂ ਨੂੰ ਰਿਅਲਾਈਜ਼ ਹੋਇਆ, ਉਹ ਵਾਪਸ ਮੁੜੇ। ਉਹਨਾਂ ਨੇ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਰ ਕੀਤੀ। ਭਾਰਤ ਤਾਂ ਨਹੀਂ ਆਉਣ ਦਿੱਤਾ ਗਿਆ ਉਹਨਾਂ ਨੂੰ। ਅਦਨ ਦੀ ਬੰਦਰਗਾਹ ਦੇ ਉੱਤੇ ਉਹਨਾਂ ਨੇ ਅੰਮ੍ਰਿਤ ਛਕਿਆ, ਵਾਪਸ ਮੁੜੇ। ਫਰਾਂਸ 'ਚ ਉਹਨਾਂ ਦੇ ਅਖੀਰਲੇ ਸਾਹ ਲੈ ਜਾਂਦੇ ਨੇ। ਪਰ ਇੱਕ ਬੜੀ ਖੂਬਸੂਰਤ ਗੱਲ, ਜਿਹੜਾ ਉਹਨਾਂ ਦਾ ਇੱਕ ਲੈਟਰ ਉਹਨਾਂ ਨੇ ਕੁਈਨ ਵਿਕਟੋਰੀਆ ਨੂੰ ਲਿਖਿਆ, ਉਸ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਮੇਰਾ ਰਾਜ ਸੀ, ਜਿਹੜਾ ਮੇਰਾ ਕਿੰਗਡਮ ਸੀ, ਉਹ ਤੁਸੀਂ ਧੋਖੇ ਨਾਲ ਖੋਹ ਲਿਆ ਤੇ ਮੈਨੂੰ ਤੁਸੀਂ ਉਹ ਪ੍ਰੋਮਿਸ ਕਰ ਰਹੇ ਹੋ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ ਕਿ ਹੈਵਨ ਕਿਹਦੇ ਕੋਲ ਕਿੰਗਡਮ ਹੈ, ਕੀ ਹੈ। ਵੀ ਤੁਹਾਡੇ ਤੋਂ ਧੋਖੇਬਾਜ਼ ਲੋਕ ਔਰ ਤੁਹਾਡੇ ਤੋਂ ਧੋਖੇਬਾਜ਼ ਧਰਮ ਕੋਈ ਨਹੀਂ। ਇਸ ਕੋਲੋਂ ਤਾਂ ਮੇਰੇ ਪੁਰਖਿਆਂ ਦਾ ਮਜ਼ਹਬ ਚੰਗਾ ਸੀ, ਜਿਹੜੇ ਜੋ ਕਹਿੰਦੇ ਸੀ ਬਚਨ ਕੇ ਬਲੀ। ਉਹਨਾਂ ਨੇ ਇਸ ਕਿਸਮ ਦੀ ਇੱਕ ਟਰਮ ਅੰਗਰੇਜ਼ੀ ਦੀ ਬਹੁਤ ਖੂਬਸੂਰਤ ਰਾਈਟ ਅਪ ਹੈ ਉਹਨਾਂ ਦਾ, ਲਿਖਣ ਦਾ ਵੀ ਕੈਲੀਗ੍ਰਾਫਿਕ ਹੈਂਡ ਹੈ, ਓਰੀਜਨਲ ਲੈਟਰਸ। ਉਹਨਾਂ ਨੇ ਕਿਹਾ ਜਿਹੜਾ ਮੇਰਾ ਸੀ ਉਹ ਤੁਸੀਂ ਖੋਹ ਲਿਆ ਤੇ ਕਿੰਗਡਮ ਆਫ ਹੈਵਨ ਦਾ ਪ੍ਰੋਮਿਸ ਕੀਤਾ, ਪਰ ਮੇਰੇ ਬਜ਼ੁਰਗਾਂ ਦਾ ਜਿਹੜਾ ਧਰਮ ਸੀ ਉਹ ਬਿਲਕੁਲ ਸਚਿਆਰਤਾ ਵਾਲਾ ਧਰਮ ਸੀ। ਹੁਣ ਇਹ ਦੋਵੇਂ ਜਦੋਂ ਅਸੀਂ ਕ੍ਰਾਸ ਟੂ ਕਰਾਊਨ ਦੀ ਕਹਾਣੀ ਬਿਆਨਦੇ ਹਾਂ, ਤੇ ਇਸ ਮਹੀਨੇ ਦੇ ਅੰਦਰ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ, ਇਸ ਮਹੀਨੇ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੈ, ਔਰ ਇਸ ਦੇ ਨਾਲ ਹੀ ਜੁੜਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਦਿਨ ਗੁਜ਼ਰ ਰਹੇ ਨੇ 27 ਜੂਨ ਤੋਂ 29 ਜੂਨ ਤੱਕ। ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਤੇ ਮੌਜੂਦਾ ਦੌਰ 'ਚ 41 ਵਰੇ ਪਹਿਲਾਂ ਜੂਨ ਦਾ ਪਹਿਲਾ ਹਫਤਾ ਹੀ ਘੱਲੂਘਾਰਾ 84, ਜਿਹੜਾ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਮਾਤ ਪਾਉਂਦੇ, ਉਸ ਨਾਲ ਜੁੜੀਆਂ ਹੋਈਆਂ ਯਾਦਾਂ ਵੀ ਨੇ। ਸਿੱਖ ਫਲਸਫਾ ਮੁਕੰਮਲ ਫਲਸਫਾ ਹੈ। ਅੱਜ ਦੇ ਜਿਸ ਨਿੱਜੀ ਫੰਕਸ਼ਨ 'ਚ ਸੀ ਮੈਂ, ਉਹਦੇ 'ਚ ਵੀ ਮੈਂ ਕਿਹਾ ਕਿ ਗੁਰਮਤ ਉਹ ਗਾਡੀ ਰਾਹ ਹੈ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਏ। ਇਹ ਨਿਰਮਲ ਪੰਥ ਹੈ। ਤੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਨਿਰਾਲਾਪਨ। ਤੇ ਜਦੋਂ ਸਵੇਰੇ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ, ਪੱਟਾਂ ਦੇ ਸਵਈਏ ਗਾਇਨ ਕੀਤੇ ਜਾਂਦੇ ਨੇ, ਤੇ ਇੱਕ ਸਵਈਆ ਜ਼ਰੂਰ ਪੜ੍ਹਿਆ ਜਾਂਦਾ ਹੈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਨਿਰਾਲਾ ਪੰਥ, ਨਿਰਮਲ ਪੰਥ,
ਉੱਤਮ ਪੰਥ। ਜੀਵਨ ਰੱਬ ਦੀ ਬਹੁਤ ਵੱਡੀ ਗਿਫਟ ਹੈ, ਬਹੁਤ ਵੱਡੀ ਦਾਤ ਹੈ। ਗੁਰਬਾਣੀ ਇਹ ਵੀ ਯਾਦ ਕਰਵਾਉਂਦੀ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਈਵਨ ਦੇਵਤੇ, ਐਂਜਲਸ, ਫਰਿਸ਼ਤੇ ਉਹ ਵੀ ਡਿਜ਼ਾਇਰ ਕਰਦੇ ਨੇ ਕਿ ਅਸੀਂ ਇਨਸਾਨ ਬਣ ਜਾਈਏ। ਅਤੇ ਇਹ ਜੀਵਨ ਨੂੰ, ਦੇਹ ਨੂੰ ਰੱਬ ਦੀ ਬੰਦਗੀ 'ਚ, ਰੱਬ ਦੀ ਯਾਦ 'ਚ, ਰੱਬ ਦੇ ਬੰਦਿਆਂ ਦੀ ਖਿਦਮਤ 'ਚ ਲਾਣਾ, ਇਹ ਇਸ ਦੇਹੀ ਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦਾ ਮਨੋਰਥ ਹੈ। ਔਰ ਇਹ ਹਿਊਮਨ ਲਾਈਫ ਐਸੀ ਗਿਫਟ ਹੈ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਆਲ ਫਾਰਮਸ ਆਫ ਲਾਈਫ, ਅਮੀਬਾ ਤੋਂ ਸ਼ੁਰੂ ਹੋਏ, ਡਾਰਵਿਨਿਜ਼ਮ ਹੋਏ, ਲਮਾਰਕਿਜ਼ਮ ਹੋਏ, ਦੁਨੀਆ ਬਿਗ ਬੈਂਗ ਥਿਊਰੀ ਨਾਲ ਬਣੀ ਹੋਏ, ਕਿਸੇ ਹੋਰ ਨਾਲ ਬਣੀ ਹੋਏ, ਪਰ ਇੱਕ ਫੈਕਟ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਸਾਰੀਆਂ ਫਾਰਮਸ ਆਫ ਲਾਈਫ ਦੇ ਵਿੱਚ ਹਿਊਮਨ ਲਾਈਫ ਜਿਹੜੀ ਹੈ ਉਸ ਨੇ ਬਾਕੀ ਸਭ ਨੂੰ ਕਰਟੇਲ ਕੀਤਾ ਹੈ, ਬਾਕੀ ਸਭ ਨੂੰ ਸਬਮਿਸਿਵ ਬਣਾਇਆ, ਬਾਕੀ ਸਭ ਨੂੰ ਆਪਣੇ ਜ਼ੇਰ ਕੀਤਾ, ਆਪਣੇ ਅਧੀਨ ਕੀਤੇ। 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦਾ ਜ਼ਿਕਰ ਹੁੰਦਾ ਹੈ। ਦੋ ਸਕੂਲ ਆਫ ਥਾਟ, ਇੱਕ ਨੂੰ ਅਸੀਂ ਸੈਮੈਟਿਕ ਰਿਲੀਜਨਸ ਕਹਿੰਦੇ ਹਾਂ, ਇੱਕ ਨੂੰ ਐਰੀਅਨ ਰਿਲੀਜਨਸ ਕਿਹਾ ਜਾਂਦਾ ਹੈ। ਸੈਮੈਟਿਕ ਦੇ ਵਿੱਚ ਜ਼ੋਰੈਸਟਰੀਅਨਿਜ਼ਮ ਹੈ, ਜੂਡਿਜ਼ਮ ਹੈ, ਕ੍ਰਿਸਚੀਅਨਿਟੀ ਹੈ ਅਤੇ ਇਸਲਾਮ ਹੈ, ਜਿਹੜਾ ਲੇਟੈਸਟ 1450 ਸਾਲ ਪੁਰਾਣਾ ਹੈ। ਈਸਟ ਦੇ ਵਿੱਚ ਰਿਗਵੇਦ ਦੇ ਨਾਲ ਹਿੰਦੂ ਥਾਟ, ਬ੍ਰਾਹਮਣ ਥਾਟ, ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਸ ਦੀ ਸ਼ੁਰੂਆਤ ਹੁੰਦੀ ਹੈ। ਫਿਰ ਬੁੱਧ ਦਾ ਵਕਤ ਹੈ, ਲਗਭਗ 2500 ਸਾਲ ਪਹਿਲਾਂ ਮਹਾਤਮਾ ਬੁੱਧ ਹੋਏ ਨੇ। ਇਹੀ ਵਕਤ ਮਹਾਵੀਰ ਦਾ ਹੈ, ਮਹਾਵੀਰ ਜੈਨ, ਜਿਨ੍ਹਾਂ ਨੇ ਜੈਨ ਮਤ ਸ਼ੁਰੂ ਕੀਤਾ। ਅਤੇ ਲਗਭਗ 557 ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ। ਇਹ ਸਾਡੇ ਉਸ ਖਿੱਤੇ ਦੇ ਸਕੂਲ ਆਫ ਥਾਟ, ਮਜ਼ਹਬਾਂ ਦੀ ਗੱਲ ਹੈ। ਐਸਾ ਕੀ ਸੀ ਜਿਹੜਾ ਪਹਿਲਾਂ ਜਿਹੜੇ ਥਾਟ ਆਏ ਉਹਨਾਂ 'ਚ ਐਗਜ਼ਿਸਟ ਨਹੀਂ ਸੀ ਕਰਦਾ ਹੈ, ਅਤੇ ਗੁਰਮਤ ਦਾ ਰਸਤਾ ਕਿਉਂ ਗਾਡੀ ਰਾਹ ਹੈ, ਕਿਉਂ ਗੁਰੂ ਨਾਨਕ ਪਾਤਸ਼ਾਹ ਦਾ ਥਾਟ ਇਸ ਧਰਤੀ ਦੇ ਉੱਤੇ ਫੋਰਐਵਰ ਉਹ ਰਾਜ ਸਥਾਪਿਤ ਕਰਦਾ ਹੈ। ਜਿਸ ਪ੍ਰਥਾਏ ਭਾਈ ਸੱਤੇ ਤੇ ਬਲਵੰਡ ਨੇ ਫਰਮਾਇਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ, ਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਰਾਜ ਇਸ ਧਰਤੀ ਦੇ ਉੱਤੇ, ਜਿਸ ਦਾ ਕਿਲ੍ਹਾ ਸੱਚ ਦਾ, ਸੱਚ ਟਰੂਥ ਹੈ। ਹਰ ਇੱਕ ਦੇ ਅੰਦਰ ਜਦੋਂ ਅਸੀਂ ਜਨਮ ਲੈਂਦੇ ਹਾਂ, ਜਿਨ੍ਹਾਂ 'ਚ ਵੀ ਕੋਈ ਅੰਦਰ ਕੁਐਸਟ ਜਾਗਦੀ ਹੈ, ਇਹ ਸਵਾਲ ਅੰਦਰ ਉੱਠਦਾ ਹੈ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਜੀਵਨ ਦਾ ਮਕਸਦ ਕੀ ਹੈ। ਔਰ ਬਹੁਤ ਸਾਰੇ ਮਜ਼ਹਬ, ਫਲਸਫੇ, ਸਕੂਲ ਆਫ ਥਾਟ ਇਸ ਸਵਾਲ ਦਾ ਜਵਾਬ ਲੱਭਣ ਦਾ ਹੀ ਯਤਨ ਹੈ। ਅਤੇ ਇੱਧਰ ਉਹ ਰਾਜ ਗੁਰੂ ਨਾਨਕ ਪਾਤਸ਼ਾਹ ਦਾ ਸੱਚ ਦੇ ਨਾਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਅਤੇ ਜਵਾਬ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੁਕੰਮਲ ਫਲਸਫਾ। ਔਰ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਅਤੇ ਇਸ ਗੱਲ ਦਾ ਧਿਆਨ ਰਹੇ ਕਿ ਕਿਸੇ ਵੀ ਨਵੇਂ ਰਾਜ ਦੀ ਸਥਾਪਤੀ 'ਚ ਸਿੱਕਾ ਔਰ ਸਟੈਂਪ, ਇਹ ਦੋਵੇਂ ਹੀ ਉਸ ਰਾਜ ਦੇ, ਜਿਵੇਂ ਅੱਜ ਤੁਸੀਂ ਕੋਈ ਆਰਗੇਨਾਈਜੇਸ਼ਨ ਨੂੰ ਰੈਕਗਨਾਈਜ਼ ਕਰਵਾਉਣਾ ਹੋਏ ਨਾਨ ਪ੍ਰੋਫਿਟ ਲਈ, ਤਾਂ ਮਿਸ਼ਨ ਸਟੇਟਮੈਂਟ ਹੁੰਦੀ ਹੈ ਵੀ ਤੁਹਾਡੀ ਆਰਗੇਨਾਈਜੇਸ਼ਨ ਕੀ ਕਰੇਗੀ। ਸੋ ਕਿਸੇ ਵੀ ਰਾਜ ਦਾ ਸਿੱਕਾ ਔਰ ਸਟੈਂਪ ਉਸ ਦੀ ਮਿਸ਼ਨ ਸਟੇਟਮੈਂਟ ਹੁੰਦੀ ਹੈ। ਅਤੇ ਜੇ ਸਿੱਖ ਰਾਜ ਜਿਹੜਾ ਸਰਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਸਥਾਪਿਤ ਕੀਤਾ, ਉਹ ਬਾਦਸ਼ਾਹ ਨਹੀਂ ਨੇ, ਉਹ ਉਸ ਰਾਜ ਦਾ ਕੋਈ ਉਹਨਾਂ ਨੇ ਆਪਣੇ ਕੋਲ ਅਧਿਕਾਰ ਨਹੀਂ ਰੱਖਿਆ। ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦੇ ਉੱਤੇ ਹੈ, ਔਰ ਉਹਨਾਂ ਵੈਲਿਊਜ਼ ਦੇ ਉੱਤੇ ਹੈ, ਜਿਸ ਦਾ ਸੰਕਲਪ ਕਦੇ ਭਗਤ ਰਵਿਦਾਸ ਜੀ ਨੇ ਜਦੋਂ ਇਹ ਸ਼ਬਦ ਉਹਨਾਂ ਨੇ ਉਚਾਰਨ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਇਹ ਫਾਰਸੀ ਜਦੋਂ ਗਿਣਤੀ ਹੁੰਦੀ ਹੈ, ਅਵਲ 1, ਦੋਮ 2, ਸੇਮ 3।
ਕਿ ਇਹ ਜਿਹੜੀ ਪਾਤਸ਼ਾਹੀ ਹੈ ਇਸ ਦੇ ਵਿੱਚ ਕੋਈ ਫਸਟ ਕਲਾਸ ਸਿਟੀਜ਼ਨ ਨਹੀਂ ਹੈ, ਕੋਈ ਸੈਕੰਡ ਕਲਾਸ ਸਿਟੀਜ਼ਨ ਨਹੀਂ ਹੈ, ਕੋਈ ਥਰਡ ਕਲਾਸ ਨਹੀਂ ਹੈ। ਇੱਥੇ ਬੇਗਮ ਹੈ, ਕੋਈ ਗਮ ਨਹੀਂ ਹੋਏਗਾ, ਕੋਈ ਤਸ਼ਵੀਸ਼ ਨਹੀਂ ਹੈ, ਕੋਈ ਖਰਾਜ ਨਹੀਂ ਹੈ, ਕੋਈ ਟੈਕਸ ਨਹੀਂ ਹੈ, ਕੋਈ ਸੁੱਤਿਆਂ ਪਿਆਂ ਦੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਇਹ ਅੱਜ ਦੇ ਕਿਸ ਕਿਸਮ ਦੀ ਬਾਦਸ਼ਾਹਤ ਹੈ, ਕਿਸ ਕਿਸਮ ਦੀ ਹਕੂਮਤ ਹੈ, ਕਿ ਕਿਵੇਂ ਜਿਹੜਾ ਉਹ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਹੁਣ ਇਹ ਬਾਦਸ਼ਾਹ, ਉਹਨਾਂ ਦੇ ਅਹਿਲਕਾਰ, ਉਹਨਾਂ ਦੀ ਬਿਊਰੋਕਰੇਸੀ, ਉਹਨਾਂ ਦਾ ਥਰੜਾ ਸਾਰਾ ਕਾਡਰ, ਉਸ ਦੇ ਵਿੱਚ ਪੰਜਾਬ ਪੁਲਿਸ ਗਿਣ ਲਓ, ਪੰਜਾਬ ਦੀ ਹਕੂਮਤ ਗਿਣ ਲਓ, ਜੇ ਅੱਜ ਦੇ ਕੌਂਟੈਕਸਟ ਉਹਦਾ ਪਾਰਲੇ ਦੇਖਣਾ ਹੋਏ। ਉਹਨਾਂ ਜ਼ਮਾਨਿਆਂ 'ਚ ਸਿਕਦਾਰ, ਚੌਧਰੀ, ਮਲਕ, ਇਹ ਉਹਨਾਂ ਦੇ ਟਾਈਟਲ ਸਨ। ਮੁਗਲਾਂ ਦੇ ਪੈਟਰਨ ਉਹੀ ਹੈ, ਹਕੂਮਤਾਂ ਦੇ ਨਾਂ ਬਦਲੇ ਨੇ। ਤੇ ਜੇ ਇਹਨਾਂ 5.5 ਸਦੀਆਂ 'ਚ ਦੇਖੋ ਕਿ ਗੁਰੂ ਨਾਨਕ ਦਾ ਸਿੱਖ ਕਿਉਂ ਟਕਰਾਇਆ ਦਿੱਲੀ ਤਖਤ ਦੇ ਨਾਲ, ਤੇ ਇਹਨਾਂ ਵੈਲਿਊਜ਼ ਦੇ ਉੱਤੇ ਹੀ ਖੜਿਆ ਤੁਹਾਨੂੰ ਸਿੱਖੀ ਦਾ ਮਹਿਲ ਮਿਲੇਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਹੀ ਉਹ ਸਾਰੀਆਂ ਫਾਊਂਡੇਸ਼ਨਸ ਰੱਖ ਦਿੱਤੀਆਂ ਕਿ ਭਾਈ ਸਿੱਖ ਹੋਣ ਦਾ ਮਤਲਬ ਮਹਿਜ਼ ਬੰਦਗੀ ਕਰਨਾ ਨਹੀਂ ਹੈ। ਔਰ ਜਦੋਂ ਤੁਸੀਂ ਸਿੱਧ ਗੋਸ਼ਟ ਬਾਣੀ ਨੂੰ ਪੜ੍ਹਨਾ ਜ਼ਰੂਰੀ ਹੈ, ਤੁਹਾਨੂੰ ਡਾਇਲੌਗ ਦੀ ਕੀਮਤ ਕੀ ਹੈ, ਡਾਇਲੌਗ ਕੀਤਾ ਕਿਵੇਂ ਜਾਂਦਾ ਹੈ, ਵਿਚਾਰ ਵਟਾਂਦਰੇ ਦੇ ਅੰਦਰ ਸ਼ਾਇਸਤਗੀ ਕੀ ਹੁੰਦੀ ਹੈ, ਸਿਵਲਾਈਜ਼ਡ ਮੈਨਰ, ਗੱਲਬਾਤ ਦਾ ਕੀ ਹੁੰਦਾ ਹੈ। ਤੇ ਭਾਈ ਗੁਰਦਾਸ ਜੀ ਨੇ ਵੀ ਉਸ ਦੀ ਐਡੀਸ਼ਨਲ ਕਾਮੈਂਟਰੀ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਉਹ ਜੋਗੀ ਪੁੱਛਦੇ ਨੇ ਕਿ ਦੱਸੋ ਸਿੱਧ ਪੁੱਛਣ ਸੁਣ ਬਾਲਿਆ, ਮਾਤ ਲੋਕ ਵਿੱਚ ਕਿਆ ਵਰਤਾਰਾ। ਉਹ ਬਾਲਕ, ਉਹ ਚਾਈਲਡ, ਇਹਨੂੰ ਪੈਟਰਨਾਈਜ਼ ਕਰਨਾ ਕਹਿੰਦੇ ਨੇ। ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਕੋਈ ਯੰਗ ਜਰਨਲਿਸਟ ਕੋਈ ਸਵਾਲ ਪੁੱਛਦਾ ਸੀ ਤੇ ਉਹਨੂੰ ਕਹਿੰਦੇ ਸੀ, ਕਾਕਾ ਬਹਿ ਜਾ, ਜਿੰਨੀ ਤੇਰੀ ਉਮਰ ਹੈ 19 ਸਾਲ ਤੇ ਮੈਨੂੰ ਸਿਆਸਤ 'ਚ ਹੋ ਗਏ ਨੇ। ਇਹ ਪੈਟਰਨਾਈਜ਼ ਕਰਨਾ ਹੁੰਦਾ, ਜਿਹਦੇ 'ਚ ਤੁਸੀਂ ਸੀਰੀਅਸਲੀ ਤਾਂ ਉਹਨੂੰ ਲੈਂਦੇ ਨਹੀਂ, ਉਹਨੂੰ ਬਿਲਕੁਲ ਤੁਸੀਂ ਜਿਹੜਾ ਉਹਦਾ ਥੱਲਾ ਲਾਉਂਦੇ ਹੋ। ਤੇ ਇਹੀ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਉਹਨਾਂ ਨੇ ਇਸ ਕਿਸਮ ਦੇ ਅੰਦਾਜ਼ 'ਚ ਹੀ ਕਿਹਾ। ਤੇ ਗੁਰੂ ਸਾਹਿਬ ਦਾ ਜਵਾਬ ਸੀ, ਸਿੱਧ ਛਿਪ ਬੈਠੇ ਪਰਬਤੀ ਕੌਣ ਧਰਤ ਕੋ ਪਾਰ ਉਤਾਰ। ਕਿ ਤੁਸੀਂ ਸਿਆਣੇ ਲੋਕ ਸੀ ਸਮਾਜ ਦੇ, ਤੁਸੀਂ ਲੁਕੇ ਹੋਏ ਹੋ, ਤੁਹਾਡਾ ਫਰਜ਼ ਸੀ ਤੁਸੀਂ ਲੋਕਾਂ ਦੇ ਵਿੱਚ ਰਹਿੰਦੇ, ਉਹਨਾਂ ਦੇ ਮਸਲਿਆਂ ਦਾ ਹੱਲ ਕਰਦੇ, ਉਹਨਾਂ ਦੇ ਸਾਹਮਣੇ ਦਰਪੇਸ਼ ਚੈਲੰਜਸ ਨੂੰ ਫੇਸ ਕਰਦੇ। ਤੁਸੀਂ ਤਾਂ ਭਗੌੜੇ ਹੋ। ਤੇ ਗੁਰੂ ਨਾਨਕ ਸਾਹਿਬ ਨੇ ਉਹ ਉੱਤਮ ਪੰਥ, ਉਹ ਨਿਰਮਲ ਪੰਥ ਚਲਾਇਆ ਜਿਹਨੇ ਉਸ ਧਰਤੀ ਦੇ 5000 ਸਾਲ ਦੇ ਖਮੀਰ ਨੂੰ ਬਦਲਿਆ। ਔਰ ਇਹ ਛੋਟੀ ਗੱਲ ਨਹੀਂ। ਮੈਨੂੰ ਯਾਦ ਹੈ 1991 'ਚ ਜਦੋਂ ਐਜ਼ ਏ ਸਪੋਕਸ ਪਰਸਨ ਪੰਥਕ ਕਮੇਟੀ ਮੇਰੀ ਸੇਵਾ ਲੱਗੀ ਤੇ ਮੈਂ ਸਰੀ ਕੈਨੇਡਾ 'ਚ ਆਇਆ। ਉਦੋਂ ਉੱਥੇ ਬਹੁਤ ਸਾਰੇ ਐਕਸ ਨਕਸਲਾਈਟ ਸਨ, ਕਮਿਊਨਿਸਟ। ਤੇ ਉਹ ਕਹਿਣ ਲੱਗੇ ਜੀ ਲੜਾਈ ਸਾਡੀ ਵੀ ਹੈ ਐਸਟੈਬਲਿਸ਼ਮੈਂਟ ਨਾਲ, ਅਸੀਂ ਵੀ ਸਮਝਦੇ ਹਾਂ ਧੱਕਾ ਹੋ ਰਿਹਾ, ਪਰ ਤੁਸੀਂ ਸਿੱਖੀ ਦੇ ਨਾਲ ਇਹਨੂੰ ਨਾ ਜੋੜੋ, ਖਾਲਿਸਤਾਨ ਲਫ਼ਜ਼ ਨਾ ਇਸਤੇਮਾਲ ਕਰੋ, ਦੇਸ਼ ਪੰਜਾਬ ਕਰ ਦਿਓ, ਕੋਈ ਹੋਰ ਲਫ਼ਜ਼ ਕਰ ਦਿਓ, ਅਸੀਂ ਵੀ ਨਾਲ ਲੱਗਣ ਨੂੰ ਤਿਆਰ ਹੈ। ਮੈਂ ਕਿਹਾ ਜੀ ਤੁਹਾਡੀ ਗੱਲ ਦੇ ਵਿੱਚ ਚਲੋ ਇਸ ਨੂੰ ਵਿਚਾਰ ਲੈਂਦੇ। ਮੈਂ ਕਿਹਾ ਜੀ 5 ਪ੍ਰੋਮੀਨੈਂਟ ਪੰਜਾਬੀਆਂ ਦੇ ਨਾਂ ਦੱਸੋ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ। ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਸ਼ੁਰੂ ਕਰ ਲਓ, ਭਾਵੇਂ ਤੁਸੀਂ ਪੋਰਸ ਪੁਰੂ ਕਹਿ ਕੇ ਉਹਨੂੰ ਉਹ ਕਰ ਦਿਓ, ਪਰ ਕੋਈ ਉਹ ਐਗਜ਼ਿਸਟ ਜਾਂ ਉਹਦਾ ਕਿਰਦਾਰ ਕੀ ਆ, ਇੱਕ ਵੱਖਰੀ ਕਹਾਣੀ। ਉਹ ਇੱਕਦਮ ਚੁੱਪ। ਤੇ ਮੈਂ ਕਿਹਾ ਜੀ ਜੇ ਜਿਸ ਧਰਤੀ ਦੇ ਉੱਤੇ ਸ਼ੁਰੂਆਤ ਰੈਵੋਲੂਸ਼ਨ ਦੀ, ਤਬਦੀਲੀ ਦੀ, ਚੈਲੰਜ ਦੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੋਈ, ਤੁਹਾਨੂੰ ਤਕਲੀਫ ਕੀ ਹੈ, ਤੁਹਾਡੀ ਪ੍ਰੋਬਲਮ ਕੀ ਹੈ? ਤੁਸੀਂ ਸਿੱਖ, ਖਾਲਿਸਤਾਨ, ਖਾਲਸਾ ਇਹਨਾਂ ਲਫ਼ਜ਼ਾਂ ਤੋਂ ਕਿਉਂ ਤੁਹਾਨੂੰ ਐਲਰਜੀ ਹੈ? ਇਹਦਾ ਮਤਲਬ ਇਹ ਹੈ ਵੀ ਤੁਹਾਡੇ ਹੀਰੋ ਕੋਈ ਮਾਸਕੋ ਦੇ ਵਿੱਚ ਬੈਠਾ ਹੈ, ਕੋਈ ਬੀਜਿੰਗ ਦੇ ਵਿੱਚ ਬੈਠਾ ਹੈ, ਕੋਈ ਤੁਹਾਨੂੰ ਕਿਊਬਾ ਦੇ ਵਿੱਚ ਫਿਡਾਲ ਕਾਸਟਰੋ ਜਾਂ ਚੀ ਗਵੇਰਾ ਤਾਂ ਇਹ ਨਜ਼ਰ ਆਉਂਦੇ ਨੇ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਇਹ ਰੈਵੋਲੂਸ਼ਨ ਦੀ ਹਿਸਟਰੀ ਕਿਉਂ ਨਜ਼ਰ ਨਹੀਂ ਆਉਂਦੀ? ਔਰ ਇਸ ਗੱਲ ਦੇ ਉੱਤੇ ਸਾਨੂੰ ਫਖਰ ਹੋਣਾ ਚਾਹੀਦਾ ਹੈ ਜਦੋਂ ਅੱਜ ਅਸੀਂ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੀ ਤਾਮੀਰ ਦੀ, ਲਿਬਰੇਸ਼ਨ ਦੀ ਗੱਲ ਕਰਦੇ ਹਾਂ। ਤੇ ਸਿਧਾਂਤਕ ਤੌਰ ਦੇ ਉੱਤੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਕ੍ਰਾਸ ਟੂ ਕਰਾਊਨ ਤੱਕ ਦਾ ਸਫ਼ਰ ਹੈ, ਜਿੱਥੇ ਸ਼ਹੀਦੀਆਂ ਦੀ ਵੀ ਝੜੀ ਲੱਗਦੀ ਹੈ, ਵੈਲੀ ਆਫ ਡੈਥ 'ਚੋਂ ਵੀ ਅਸੀਂ ਗੁਜ਼ਰਦੇ ਹਾਂ, ਬੀਤੇ ਦੇ ਵਿੱਚ ਵੀ ਘੱਲੂਘਾਰਿਆਂ 'ਚੋਂ ਗੁਜ਼ਰੇ। ਹੁਣ ਵੀ 41 ਵਰ੍ਹੇ ਪਹਿਲਾਂ ਜੂਨ 84 ਦਾ ਘੱਲੂਘਾਰਾ ਵਰਤਾਇਆ ਗਿਆ। ਫਿਰ ਇੱਕ ਪੂਰਾ ਦਹਾਕਾ ਇੱਕ ਉਸ ਲੈਵਲ ਦੀ ਨਸਲਕੁਸ਼ੀ ਕੀਤੀ ਗਈ
ਜਿਸ ਕਹਾਣੀ ਨੂੰ ਜੇ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰੀਏ, UK ਦੀ ਇੱਕੋ ਇੱਕ ਸਕਾਲਰ ਜੋਇਸ ਪੈਡੀਗਰੂ ਜਿਹੜੀ ਐਂਥਰੋਪੋਲੋਜਿਸਟ ਸੀ, ਉਸਨੇ ਸੰਤ ਭਿੰਡਰਾਂਵਾਲਿਆਂ ਨੂੰ ਇੰਟਰਵਿਊ ਕੀਤਾ ਸੀ ਉਹਨਾਂ ਦੀ ਹਯਾਤੀ ਦੇ ਵਿੱਚ। ਔਰ ਉਹਨੇ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਤਾਂ ਉਸਨੇ ਇੱਕ ਕਮੈਂਟ ਲਿਖਿਆ ਜਿਹੜਾ ਬਹੁਤ ਸਾਰਿਆਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਕੋਟ ਵੀ ਕੀਤੇ ਕਿ ਜਿਹੜਾ ਹਮਲਾ ਹੈ ਮਹਿਜ਼ ਇੱਕ ਪੋਲੀਟੀਕਲ ਫਿਗਰ ਨੂੰ ਐਲੀਮੀਨੇਟ ਕਰਨ ਲਈ ਨਹੀਂ ਹੈ ਜਾਂ ਇੱਕ ਬਿਲਡਿੰਗ ਨੂੰ ਢਾਉਣ ਲਈ ਨਹੀਂ ਹੈ। ਇਟਸ ਐਨ ਅਟੈਕ ਔਨ ਦਾ ਹਾਰਟ ਆਫ ਦਾ ਸਿੱਖਸ, ਔਨ ਦਾ ਸਪਿਰਿਟ ਆਫ ਦਾ ਸਿੱਖਸ, ਔਨ ਦਾ ਪ੍ਰਾਈਡ ਆਫ ਦਾ ਸਿੱਖਸ, ਕਿ ਤੁਹਾਨੂੰ ਉਹ ਉਸ ਲੈਵਲ ਦੇ ਉੱਤੇ ਫਿਰ ਦਿਨ ਵੀ ਉਹਨਾਂ ਨੇ ਉਹੀ ਚੁਣਿਆ ਹਮਲੇ ਦੇ ਲਈ 3 ਜੂਨ 1984, ਜਿਸ ਬਿਕਰਮੀ ਕੈਲੰਡਰ ਮੁਤਾਬਕ ਉਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਤੇ ਅਫਜ਼ਲ ਅਹਿਸਨ ਰੰਧਾਵਾ ਰਾਵੀ ਦੇ ਪਾਰ ਬੈਠਾ, ਉਸ ਦੀ ਕਲਮ 9 ਜੂਨ ਨੂੰ ਚੱਲਦੀ ਹੈ, ਨਵਾਂ ਘੱਲੂਘਾਰਾ ਉਹਨੇ ਨਜ਼ਮ ਲਿਖੀ ਔਰ ਉਸ 'ਚ ਉਹਨੇ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਉਹਨੇ ਜਦੋਂ 5 ਸਦੀਆਂ ਦੇ ਵੈਰ ਦੀ ਅਸੀਂ ਗੱਲ ਦੇਖਾਂਗੇ ਤੇ ਫਿਰ ਲੜਾਈ ਆਈਡੀਆਜ਼ ਦੀ ਹੁੰਦੀ ਹੈ, ਸਿਧਾਂਤ ਦੀ ਹੁੰਦੀ ਹੈ। ਬੇਸ਼ੱਕ ਮਚ ਲੇਟਰ ਹੰਟਿੰਗਟਨ ਨੇ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਕੀਤੀ, ਜਿਸ ਥਾਟ ਨਾਲ ਸ਼ਾਇਦ ਸਾਰੇ ਸਹਿਮਤ ਨਾ ਵੀ ਹੋਣ, ਪਰ ਇਹ 5 ਸਦੀਆਂ ਦੇ ਵੈਰ ਦੀ ਗੱਲ ਅਸੀਂ ਸਮਝੀਏ ਤੇ ਇਸ ਜੰਗ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਜਦੋਂ 10 ਜਾਂ 11 ਸਾਲ ਦੀ ਉਮਰ ਦੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਮੈਂ ਤੇਰਾ ਇਹ ਜਨੇਊ ਨਹੀਂ ਪਾਉਣਾ, ਤੂੰ ਜਿਹੜਾ ਜਿਸ ਥਾਟ ਦਾ ਤੂੰ ਇੰਟਰਪ੍ਰੇਟਰ ਹੈ, ਜਿਸ ਥਾਟ ਦਾ ਤੂੰ ਮਾਲਕ ਹੈ, ਜਿਸ ਦਾ ਤੂੰ ਘੜਨ ਵਾਲਾ ਹੈ, ਨਾ ਤੇਰੇ 'ਚ ਦਇਆ ਹੈ, ਨਾ ਤੇਰੇ 'ਚ ਸੰਤੋਖ ਹੈ, ਨਾ ਤੇਰੇ 'ਚ ਜਤ ਹੈ, ਨਾ ਤੇਰੇ 'ਚ ਸੱਤ ਹੈ। ਸ਼ਬਦ ਤੋਂ ਤੁਸੀਂ ਵਾਕਫ ਹੋ ਕਿ ਇਹ ਜਨਾਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ, ਇਸ ਲਈ ਮੈਨੂੰ ਇਹ ਕਬੂਲ ਨਹੀਂ ਹੈ। ਇਹ ਲੜਾਈ ਉਸ ਦਿਨ ਸ਼ੁਰੂ ਹੋਈ। ਕੰਧ ਸਾਹਿਬ ਬਟਾਲੇ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ। ਤੇ 10 ਗੁਰੂ ਸਾਹਿਬਾਨ ਦੇ ਜੀਵਨ ਨੂੰ ਤੁਸੀਂ ਦੇਖੋਗੇ ਕਿ ਜਿਹਨੂੰ ਅੱਜ ਲਫ਼ਜ਼ ਪ੍ਰੋਕਸੀ ਵਾਰ ਕਿਹਾ ਜਾਂਦਾ ਹੈ, ਉਹ ਕਿਤੇ ਗੋਂਦਾ ਮਰਵਾਹਾ ਅੱਗੇ ਕਰ ਦਿੱਤਾ ਹੈ, ਕਿਤੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਹੁੰਦੀ ਹੈ, ਕਿਤੇ ਉਹ ਚੰਦੂ ਬਣ ਕੇ ਸਾਹਮਣੇ ਆ ਜਾਂਦਾ ਹੈ, ਕਿਤੇ ਉਹ ਗੰਗੂ ਬਣ ਕੇ ਸਾਹਮਣੇ ਆ ਜਾਂਦਾ ਹੈ, ਕਿਤੇ ਲੱਖੂ ਜੱਸੂ ਬਣ ਕੇ ਸਾਹਮਣੇ ਆ ਜਾਂਦਾ ਹੈ। ਪ੍ਰੋਕਸੀ ਅਤੇ 22 ਤਾਰ ਦੇ ਪਹਾੜੀ ਰਾਜੇ, ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ ਨੇ, ਲਗਭਗ 11 ਜੰਗਾਂ ਐਕਸਕਲੂਸਿਵਲੀ ਉਹਨਾਂ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ, ਜਿਨ੍ਹਾਂ ਦੇ ਰਾਜ ਦਰਬਾਰ ਦੇ ਵਿੱਚ ਕੁੱਲ ਪ੍ਰੋਤ ਵੀ ਬੈਠਾ ਹੈ, ਰਾਜ ਪ੍ਰੋਤ ਵੀ ਬੈਠਾ ਹੈ। ਉਹਦੀ ਐਡਵਾਈਸ ਤੋਂ ਬਿਨਾਂ ਉਹ ਕੁਛ ਕਰਦੇ ਨਹੀਂ। ਤੇ ਉਹਨਾਂ ਨੂੰ ਇਹ ਗੁਰੂ ਨਾਨਕ ਸਾਹਿਬ ਦਾ ਥਾਟ, ਇਹ ਜਿਹੜਾ ਬਰਾਬਰੀ ਦੀ ਗੱਲ ਕਰਦਾ ਹੈ, ਜਿਹੜਾ ਉਸ ਬੁਲੰਦ ਆਵਾਜ਼ ਦੇ ਵਿੱਚ ਜਿਹੜੀ ਆਵਾਜ਼ ਹੈ ਕਿ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸ਼ਰਨਾਗਤ ਹਰ ਕੇ ਲੋਕ, ਕਿ ਅਸੀਂ ਕੋਈ ਉੱਤਮ ਮੱਧਮ ਨੀਚ, ਕੋਈ ਫਸਟ ਕਲਾਸ, ਸੈਕੰਡ ਕਲਾਸ, ਕੋਈ ਥਰਡ ਕਲਾਸ ਨਹੀਂ ਹੈ। ਜਿਹੜੀ ਬੁਲੰਦ ਆਵਾਜ਼ ਉਸ ਫਿਜ਼ਾ ਦੇ ਵਿੱਚ ਗੂੰਜਦੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ ਇਹੀ ਗੁਰੂ ਨਾਨਕ ਜੋਤ 10ਵੀਂ ਪਾਤਸ਼ਾਹੀ ਦੇ ਰੂਪ ਜਦੋਂ ਉਹਨਾਂ ਨੂੰ ਆਪਣੇ ਕਲਿਆਵੇ 'ਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ, ਤੇ ਇਹ ਫਰਮਾਨ ਕਰਦੇ ਨੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ बनाऊं, तबे गोविंद सिंह नाम कहाऊं। और ये इन गरीब सिखन को देऊं पातशाही, ये याद रखे हमारी गुरियाई, कि मैं इन्हां ते सॉवरनिटी बेस्टो कीती है। ये गुरु नानक दा थॉट, गुरु नानक पातशाह दा घर, ये जिहड़ा 3500 साल तो, मैं कई बार अमेरिकन कांग्रेसमैन ਜਾਂ ਸੈਨੇਟਰਸ ਨਾਲ ਕੋਈ ਹੁੰਦਾ, ਮੈਂ ਕਿਹਾ ਜੀ ਇਹ ਫਰੇਮ 'ਚ ਨਾ ਫਸਿਆ ਕਰੋ ਜਦੋਂ ਇਹ ਕਹਿੰਦੇ ਨੇ ਯੂ ਆਰ ਏ ਗ੍ਰੇਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ। ਤੁਹਾਡੀ ਡੈਮੋਕ੍ਰੇਸੀ 1776 ਦੇ ਵਿੱਚ 4 ਜੁਲਾਈ ਨੂੰ ਟਾਮਸ ਜੈਫਰਸਨ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਾਲ ਸ਼ੁਰੂ ਹੁੰਦੀ ਹੈ, ਆਲ ਮੈਨ ਆਰ ਕ੍ਰੀਏਟਿਡ ਇਕੁਅਲ, ਕਿ ਕਿਉਂਕਿ ਸੋਵਰਨਿਟੀ ਰੱਬ 'ਚੋਂ ਨਿਕਲਦੀ ਹੈ। ਪਹਿਲਾ ਸੋਵਰਨ ਆਪ ਰੱਬ ਹੈ, और यही कारण है कि को हर समान नहीं राजा, ये जो भूपत दिवस चार के झूठे करत दिवाजा। सॉवरन अकाल पुरख है, तो जदों कोई खुद उस हक नूं लैंदा, और अकाल पुरख ने सब नूं बराबर क्रिएट कीता, सब दे विच उही ब्लड ग्रुप ने, उही चमड़ी का रंग वखरा हो सकता है,
ਲੇਕਿਨ ਜਿਹੜੀ ਆਈਡੀਓਲੋਜੀ ਬੇਸ ਹੀ ਡਿਸਕ੍ਰਿਮੀਨੇਸ਼ਨ ਤੇ ਹੋਏ, ਵਰਣ ਆਸ਼ਰਮ ਕੀ ਹੈ? ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ, ਬੇਸਡ ਔਨ ਕਲਰ। ਔਰ ਇਹ ਜਿਹੜਾ ਜ਼ਾਤ ਪਾਤੀ ਸਿਸਟਮ ਹੈ, ਭਾਈ ਸਾਹਿਬ ਕਥਾ ਦੇ ਵਿੱਚ ਵੀ ਜ਼ਿਕਰ ਕਰ ਰਹੇ ਸੀ ਕਿ ਸਾਡਾ ਵੀ ਅੱਜ ਇੱਕ ਵੱਡਾ ਤਬਕਾ, ਅਸੀਂ ਮੰਨੂ ਤੋਂ ਛੁਟਕਾਰਾ ਨਹੀਂ ਪਾਇਆ ਹੈ। ਸਾਡੇ ਜ਼ਿਹਨ ਦੇ ਅੰਦਰ ਵੀ ਉਸ ਕਿਸਮ ਦੀ ਜ਼ਾਤ ਪਾਤ, ਇਹ ਸਾਰੇ ਦੇ ਵਿੱਚ ਅਸੀਂ ਡੁੱਬੇ ਹੋਏ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਫਰਮਾਇਆ ਕਿ ਭਾਈ ਮੈਂ ਉਹਨਾਂ ਦੇ ਨਾਲ ਖੜਾ ਜਿਹੜੇ ਉਸ ਰੱਬ ਨੂੰ ਪਿਆਰ ਕਰਨ ਵਾਲੇ ਨੇ। ਔਰ ਇਹ ਥਾਟ ਪ੍ਰੋਸੈਸ ਜਦੋਂ ਤੱਕ ਅੱਗੇ ਵੱਧਦੀ ਹੈ, ਇਹਨਾਂ ਦੇ ਨਾਲ ਸਿੱਧੀ ਟੱਕਰ ਇਸ ਬ੍ਰਾਹਮਣਵਾਦ ਦੀ ਥਾਟ ਪ੍ਰੋਸੈਸ ਦੇ ਨਾਲ ਹੁੰਦੀ ਹੈ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਜੇ ਅਸੀਂ ਦੇਖਦੇ ਹਾਂ, ਉਸ ਦੇ ਵਿੱਚ ਕਿਰਦਾਰ ਜਹਾਂਗੀਰ ਦਾ ਕੀ ਹੈ, ਉਹ ਤੌਜ ਕੇ ਜਹਾਂਗੀਰੀ 'ਚ ਉਹਨੇ ਮੰਨਿਆ, ਜਾਂ ਚੰਦੂ ਦਾ ਕੀ ਹੈ। ਪਰ ਇਸ ਥਾਟ ਨੂੰ ਜਦੋਂ 1947 ਤੱਕ ਅਸੀਂ ਫਾਸਟ ਫਾਰਵਰਡ ਕਰੀਏ ਹਿਸਟਰੀ ਨੂੰ, ਕਿ ਪਹਿਲੀ ਵਾਰ 5.5 ਸਦੀਆਂ 'ਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਪਹਿਲਾਂ ਇਹਨਾਂ ਨੇ ਪ੍ਰੋਕਸੀ ਵਾਰਸ 22 ਧਾਰ ਦੇ ਪਹਾੜੀ ਰਾਜਿਆਂ ਨਾਲ, ਫਿਰ ਬਾਕੀਆਂ ਨਾਲ ਰਲ ਕੇ, ਫਿਰ ਖਾਲਸਾ ਰਾਜ ਦੇ ਵਿੱਚ ਕੀ ਰੋਲ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰਿਆਂ ਨੇ, ਜਾਂ ਯੂਪੀ ਦੇ ਲਾਲ ਸਿੰਘ, ਤੇਜ ਸਿੰਘ ਨੇ ਬਿਆਨੇ। ਉਹ ਸ਼ਾਹ ਮੁਹੰਮਦ ਜਿਹੜਾ ਇੱਕ ਮੁਸਲਮਾਨ ਪੰਜਾਬੀ ਹੈ, ਜਿਸ ਦੇ ਅੰਦਰ ਪੀੜ ਹੈ ਪੰਜਾਬ ਦੀ, ਜਿਹੜਾ ਫਖਰ ਨਾਲ ਕਹਿੰਦਾ ਸੀ ਕਿ ਹਿੰਦੂ ਸਿੱਖ ਸਾਰੇ, ਹਿੰਦੂ ਮੁਸਲਮਾਨ ਸਾਰੇ ਸੁਖੀ ਵਸਦੇ ਨੇ, ਕੋਈ ਤੀਜੀ ਕੌਮ ਨਹੀਂ ਆਈ। ਤੇ ਜਦੋਂ ਉਹਦੀ ਕਲਮ ਚੱਲਦੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਤੇ ਹੁਣ ਲੜਾਈ ਕਿਹਦੇ ਨਾਲ ਹੈ? ਹੁਣ ਉਹਦੀ ਲਿਖਤ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਹਿੰਦੇ ਨੇ, ਪਰ ਓਰੀਜਨਲ ਨਾਂ ਉਸ ਜੰਗਨਾਮੇ ਦਾ ਜੰਗ ਹਿੰਦ ਪੰਜਾਬ ਹੈ। ਤੇ ਜਦੋਂ ਸ਼ਾਹ ਮੁਹੰਮਦ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ, ਜੰਗ ਹਿੰਦ ਪੰਜਾਬ। ਇਹ ਥਾਟ ਸਮਝਣਾ ਹੋਏਗਾ ਕਿ ਸਾਡਾ ਇੱਕ ਆਪਣਾ ਸੱਭਿਆਚਾਰ ਹੈ, ਆਪਣੀ ਤਹਿਜ਼ੀਬ ਹੈ, ਆਪਣੀ ਬੋਲੀ ਹੈ, ਆਪਣਾ ਕਲਚਰ ਹੈ। ਅਸੀਂ ਪੰਜਾਬ ਹੈ। 5 ਦਰਿਆ ਨੇ ਪੰਜਾਬ ਦੇ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ। ਬ੍ਰਾਹਮਣਾਂ ਦੇ ਕੋਲ, ਜਿਨ੍ਹਾਂ ਦੇ ਕੋਲ ਗੰਗਾ ਜਮਨੀ ਤਹਿਜ਼ੀਬ ਹੈ, ਇਹਨਾਂ 5 ਦਰਿਆਵਾਂ 'ਚੋਂ ਕੋਈ ਦਰਿਆ ਪਵਿੱਤਰ ਕਿਉਂ ਨਹੀਂ ਹੈ ਕਿ ਜਿਹਦੇ ਨਾਲ ਹੁਣ ਉਹ ਗੰਗਾ ਦੇ ਵੀ ਕੰਢੇ ਬੈਠੇ ਨੇ, ਜਮਨਾ ਦੇ ਵੀ ਬੈਠੇ ਨੇ, ਆਰਟੀਫਿਸ਼ੀਅਲ ਸਰਸਵਤੀ ਨੂੰ ਵੀ ਲੱਭ ਰਹੇ ਨੇ, ਸੈਟੇਲਾਈਟ ਰਾਹੀਂ ਖੁਦਾਈਆਂ ਕਰਕੇ ਗੋਦਾਵਰੀ ਨੂੰ ਵੀ ਲੱਭਦੇ ਨੇ। ਪੰਜਾਬ ਦੇ ਇਹਨਾਂ 5 ਦਰਿਆਵਾਂ 'ਚੋਂ ਕੋਈ ਦਰਿਆ ਐਸਾ ਕਿਉਂ ਨਹੀਂ ਹੈ ਜਿਹਦੇ 'ਚ ਨਹਾਉਣ ਨਾਲ ਜਿਹੜਾ ਉਹ ਸਾਰੇ ਪਾਪ ਧੁੱਪ ਜਾਣ? ਕਿਉਂਕਿ ਜੇ ਤੁਸੀਂ ਇਹ ਦੇਖੋਗੇ ਤਾਂ ਫਿਰ ਇਹ ਗੰਗਾ ਜਮਨੀ ਤਹਿਜ਼ੀਬ ਦਾ ਉਸ ਜ਼ਮਾਨੇ ਤੋਂ, ਮਹਾਭਾਰਤ 'ਚੋਂ ਮੈਂ ਕੋਟ ਕਰ ਸਕਦਾ ਕਿ ਜਿਹੜੇ ਪੰਜਾਬ ਨਾਲ ਸੰਬੰਧਿਤ ਰਾਜੇ ਸੀ, ਉਹਨਾਂ ਪ੍ਰਤੀ ਉਹਨਾਂ ਦਾ ਮੁੱਖ ਧਾਰਾ ਬ੍ਰਾਹਮਣਵਾਦ ਕੀ ਜਿਹੜਾ ਵਿਚਾਰ ਰੱਖਦਾ ਸੀ। ਔਰ ਇਹ ਨਫ਼ਰਤ ਜਦੋਂ ਸਿੱਖੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ, ਇਹਨਾਂ ਦੇ ਲਈ ਇਹ ਵੱਡਾ ਬਣ ਜਾਂਦਾ ਹੈ ਜਦੋਂ 15 ਅਗਸਤ 1947 'ਚ ਪਹਿਲਾ ਸਰਕੂਲਰ, ਔਰ ਇਹ ਔਨ ਰਿਕਾਰਡ ਹੈ, ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ ਡਿਸਟ੍ਰਿਕਟ ਕਾਂਗੜਾ ਦੇ, ਅਨਡਿਵਾਈਡਡ ਪੰਜਾਬ ਦੇ 29 ਜ਼ਿਲ੍ਹੇ ਸਨ, 16 ਪਾਕਿਸਤਾਨ ਦਾ ਹਿੱਸਾ ਬਣੇ, 13 ਸਾਡੇ ਪੰਜਾਬ ਦਾ ਹਿੱਸਾ ਬਣੇ। ਲਾਹੌਲ, ਸਪੀਤੀ, ਕਾਂਗੜਾ, ਕੁੱਲੂ, ਇਹ ਸਭ ਡਿਸਟ੍ਰਿਕਟ ਕਾਂਗੜਾ ਦਾ ਹਿੱਸਾ ਸੀ। ਔਰ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ ਸਰ ਕਪੂਰ ਸਿੰਘ ICS, ਜਿਨ੍ਹਾਂ ਦੀ ਲਗਭਗ 13-14 ਸਾਲ ਦੀ ਨੌਕਰੀ ਸੀ। ਉਹ ਇੱਕ ਦਿਨ ਉੱਠੇ, ਉਹਨਾਂ ਨੇ ਦੇਖਿਆ ਕਿ ਸਰਕੂਲਰ ਹੈ ਹੋਮ ਮਿਨਿਸਟਰੀ ਦਾ। ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ, ਪਟੇਲ ਹੋਮ ਮਿਨਿਸਟਰ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਤੇ ਸਰਕੂਲਰ ਸੀ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਫਿਰ ਲੰਬਾ ਚੌੜਾ ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਬੜਾ ਖਤਰਾ ਨੇ। ਤੇ ਡਿਪਟੀ ਕਮਿਸ਼ਨਰਸ ਨੂੰ ਹਦਾਇਤਾਂ ਸੀ ਕਿ ਤੁਸੀਂ ਕਰਬ ਕਰੋ ਇਹਨਾਂ ਦੀਆਂ ਐਂਟੀ ਨੈਸ਼ਨਲ ਐਕਟੀਵਿਟੀਜ਼। ਇਹ ਪਹਿਲਾ ਤੋਹਫਾ ਸੀ ਜਦੋਂ ਕਿ 40% ਸਿੱਖ ਬੇਘਰੇ ਹੋ ਕੇ ਲਹਿੰਦੇ ਪੰਜਾਬ 'ਚੋਂ, ਸਿੰਧ 'ਚੋਂ, ਇਲਾਕਾ ਗੈਰ 'ਚੋਂ, ਉਹਨਾਂ ਸਾਰਿਆਂ 'ਚੋਂ ਅਜੇ ਪਨਾਹਗੀਰ ਬਣ ਕੇ ਬੈਠੇ ਹੋਏ ਸਨ। ਤੇ ਉਹਨਾਂ ਦੇ ਲਈ ਇਹ ਸ਼ੁਰੂਆਤ ਸੀ। 37 ਵਰੇ ਕੀ ਹੋਇਆ, 47 ਤੋਂ 84 ਤੱਕ ਉਹ ਤੁਹਾਡੀ ਜ਼ਬਾਨ ਨੂੰ ਲੈ ਕੇ ਹੈ, ਪੰਜਾਬੀ ਲੈਂਗੁਏਜ ਨੂੰ। ਸਾਰੇ ਸੂਬੇ ਬਣਾਏ ਗਏ, ਤਾਮਿਲ, ਤੇਲਗੂ, ਕੰਨੜ, ਮਲਿਆਲਮ। ਬੰਬਈ ਨੂੰ ਵੰਡਿਆ ਗਿਆ, ਗੁਜਰਾਤ, ਮਹਾਰਾਸ਼ਟਰ 2 ਸੂਬੇ ਬਣੇ। ਜਦੋਂ ਪੰਜਾਬੀ ਜ਼ਬਾਨ 'ਤੇ ਆਧਾਰਿਤ ਸੂਬੇ ਦੀ ਮੰਗ ਹੋਈ ਤੇ ਜਵਾਬ ਆਇਆ, ਅਰੇ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਇਹਨਾਂ ਨੂੰ ਕਿ ਇਹ ਤਾਂ ਜ਼ਬਾਨ ਹੀ ਨਹੀਂ ਹੈ।
ਤੇ ਜਦੋਂ ਇਹ ਡਿਬੇਟ ਚੱਲ ਰਹੀ ਸੀ, ਤੁਸੀਂ ਉਸ ਪੀਰੀਅਡ ਦੇ ਜਿਹੜੇ ਬਹੁਤ ਸਾਰੇ ਸਟੂਡੈਂਟਸ ਵੀ ਮੈਂ ਦੇਖਦਾ ਦੀਵਾਨ 'ਚ ਬੈਠੇ ਨੇ, ਕਿ ਜੇ ਤੁਸੀਂ ਥੋੜ੍ਹੀ ਬਹੁਤ ਰਿਸਰਚ ਕਰੋ ਉਸ ਪੀਰੀਅਡ ਦਾ, ਫਿਰ ਇੱਕ ਸਟੇਜ ਤੇ ਉਹਨਾਂ ਨੂੰ ਸੀ ਚਲੋ ਜ਼ਬਾਨ ਅਸੀਂ ਪੰਜਾਬੀ ਮੰਨ ਲੈਂਦੇ ਹਾਂ, ਪਰ ਜਿਹੜੀ ਇਹਦੀ ਸਕ੍ਰਿਪਟ ਹੈ, ਇਹਦੀ ਲਿਪੀ ਹੈ, ਇਹ ਦੇਵਨਾਗਰੀ ਹੋਏਗੀ। ਇਹਨਾਂ ਨੂੰ ਊੜਾ ਐੜਾ ਨਾਲ ਵੀ ਪ੍ਰੋਬਲਮ, ਇਹਨਾਂ ਨੂੰ ਸਿੱਖੀ ਸਰੂਪ ਨਾਲ ਵੀ ਪ੍ਰੋਬਲਮ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਇਸ ਰੈਵੋਲੂਸ਼ਨਰੀ ਮੈਸੇਜ ਨਾਲ ਵੀ ਪ੍ਰੋਬਲਮ। ਔਰ 37 ਵਰੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਸਾਨੂੰ ਵੱਡਾ ਭਰਾ ਕਦੇ ਦੱਸ ਕੇ, ਉਹ ਜਿਵੇਂ ਸ਼ੰਕਰਾ ਜਿਸ ਨੂੰ ਇਹਨਾਂ ਨੇ ਆਚਾਰੀਆ ਬਣਾਇਆ, ਗ੍ਰੇਟ ਟੀਚਰ ਸ਼ੰਕਰਾਚਾਰੀਆ, ਕਦੇ ਰਾਈਜ਼ ਐਂਡ ਫਾਲ ਆਫ ਬੁੱਧਿਜ਼ਮ ਇਹਨਾਂ ਦਾ ਨੈਰੇਟਿਵ ਨਹੀਂ, ਇੰਡੀਪੈਂਡੈਂਟ ਹਿਸਟੋਰੀਅਨਸ ਦਾ ਕਦੇ ਦੇਖਣਾ ਕਿ ਏਡਾ ਵੱਡਾ ਬੁੱਧ ਧਰਮ ਜਿਸ ਦੀ 4 ਚਫੇਰੇ ਗੂੰਜਾਂ ਸਨ, ਅਫਗਾਨਿਸਤਾਨ ਤੋਂ ਲੈ ਕੇ ਪਾਟਲੀਪੁੱਤਰ ਤੱਕ, ਜਿਹੜੀ ਬਿਹਾਰ ਦੀ ਰਾਜਧਾਨੀ ਅੱਜ ਪਟਨਾ ਸਾਹਿਬ ਹੈ, ਬੁੱਧ ਧਰਮ ਦਾ ਬੋਲਬਾਲਾ 800 ਸਾਲ ਰਿਹਾ, ਕਿਵੇਂ ਸਭ ਗਾਇਬ ਹੋ ਗਿਆ। ਮਸ਼ਰਕ ਦਾ ਬਹੁਤ ਵੱਡਾ ਸ਼ਾਇਰ ਅਲਾਮਾ ਇਕਬਾਲ, ਜਿਹੜਾ ਆਪਣੇ ਆਪ 'ਚ ਬਹੁਤ ਵੱਡਾ ਫਿਲਾਸਫਰ ਹੈ, ਉਸ ਨੇ ਜਦੋਂ ਨਾਨਕ ਨਜ਼ਮ ਲਿਖੀ, ਉਹਨਾਂ ਦੀ ਕਿਤਾਬ ਹੈ ਬਾਂਗੇ ਦਰਾ, ਉਹਦੇ 'ਚ ਨਾਨਕ ਨਜ਼ਮ ਹੈ, ਤਾਂ ਉਹਦੇ 'ਚ ਉਹਨਾਂ ਨੇ ਬੁੱਧ ਤੋਂ ਗੱਲ ਸ਼ੁਰੂ ਕੀਤੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕਦਾਨਾ ਕੀ। ਯੂਨੀਕ ਵਿਜ਼ਡਮ ਵਾਲਾ ਬੰਦਾ ਬੁੱਧ, ਤੁਸੀਂ ਨਹੀਂ ਜਾਣਿਆ आशकार उसने किया जो जिंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि भी वो थॉट है, वो शमा जगी है, लेकिन ब्राह्मण दे थॉट ने सो कॉल्ड शास्त्र और ਸਿਮਰਤੀਆਂ ਔਰ ਵੇਦ ਔਰ ਦੂਜੇ, ਉਹਨੇ ਧਰਤੀ ਨੂੰ ਖੁਸ਼ਕ ਕੀਤਾ ਹੋਇਆ, ਰੇਤਲੀ ਧਰਤੀ ਹੈ, ਉਹ ਟਿਕਿਆ ਹੀ ਨਹੀਂ। ਔਰ ਇੱਕ ਗੱਲ ਜਿਹੜੀ ਇੰਪੋਰਟੈਂਟ ਹੈ ਸਮਝਣੀ, ਜਦੋਂ ਅਲਾਮਾ ਇਕਬਾਲ ਕਹਿੰਦੇ ਨੇ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में, ਕਿ ਅੱਜ ਵੀ ਇਸ ਧਰਤੀ ਦੇ ਉੱਤੇ ਬ੍ਰਾਹਮਣ ਹੰਕਾਰ ਦੀ ਸ਼ਰਾਬ ਪੀ ਕੇ ਮੈਂ ਪਿਦਾਰ ਇੱਥੇ ਫਲ ਫੁੱਲ ਰਿਹਾ, ਤੇ ਗੌਤਮ ਦੀ ਗੱਲ ਮਹਿਫਲੇ ਅਗਿਆਰ, ਵਿਤਨਾਮ, ਕੋਰੀਆ, ਚਾਈਨਾ, ਇਹ ਸਾਰੇ ਥਾਈਲੈਂਡ ਜਿਨ੍ਹਾਂ ਦਾ ਸਟੇਟ ਰਿਲੀਜਨ ਹੈ ਬੁੱਧ ਧਰਮ, ਕਿਵੇਂ ਬੁੱਧ ਧਰਮ ਉੱਥੋਂ ਗਾਇਬ ਕੀਤਾ। ਜਦੋਂ ਤੁਸੀਂ ਸ਼ਾਸਤਰ ਤੇ ਸ਼ਸਤਰ, ਇਹ ਇਹਨਾਂ ਦੇ ਫਿਲਾਸਫੀ ਦਾ, ਇਹਨਾਂ ਦੇ ਇੰਪਲੀਮੈਂਟੇਸ਼ਨ ਦਾ ਤਰੀਕਾ ਦੇਖੋਗੇ, ਸੋ ਇਹਨਾਂ ਨੇ ਸ਼ਾਸਤਰ ਨਾਲ ਸਿੱਖੀ ਨੂੰ ਆਪਣੇ 'ਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜਾ ਫਿਰ ਫਾਰਮੂਲਾ ਸਿੱਧੇ ਤੌਰ 'ਤੇ ਅੱਜ ਹਿੰਦੂ ਤਵੀ ਦੇ ਰਹੇ ਨੇ ਕਿ ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡਾ ਹਿੱਸਾ ਬਣ ਜਾਓ ਤੇ ਜਾਂ ਤਬਾਹੀ ਲਈ ਤਿਆਰ ਰਹੋ। ਇੱਕ ਤੋਂ ਬਾਅਦ ਇੱਕ ਹਥਿਆਰ ਜੋ ਬੁੱਧ ਧਰਮ ਦੇ ਖਾਤਮੇ ਦੇ ਲਈ ਸ਼ਾਸਤਰ ਔਰ ਸ਼ਸਤਰ, 37 ਵਰੇ ਸ਼ਾਸਤਰ ਦੇ ਨਾਲ ਤੁਹਾਨੂੰ ਬਣਾ ਦਿੱਤਾ। ਆਰਟੀਕਲ 25B ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਕਲੱਬ ਕਰਦੇ, ਕੱਲਾ ਆਰਟੀਕਲ 25B ਨਹੀਂ ਹੈ। 1950s ਦੇ ਵਿੱਚ ਜਦੋਂ ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਕਟ, ਹਿੰਦੂ ਕੋਡ ਬਿੱਲ ਦੇ ਥੱਲੇ ਸਕਸੈਸ਼ਨ ਐਕਟ, ਮਾਈਨੋਰਿਟੀ ਜਿਹੜਾ ਮਾਈਨਰ ਨੂੰ ਅਡੋਪਟ ਕਰ, 5 ਲਾਅ ਹੋਰ ਉਹਨੂੰ ਐਨਫੋਰਸ ਕਰਨ ਲਈ ਨੇ ਜਿਹੜੇ ਆਰਟੀਕਲ 25B ਦੇ ਥੱਲੇ ਨੇ। 37 ਵਰੇ, ਔਰ ਇਹ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਜੂਨ 84 ਤੋਂ ਪਹੁੰਚਣ ਤੋਂ ਪਹਿਲਾਂ ਅਸੀਂ ਸਾਰੇ ਉਹ ਤਰੀਕੇ ਇਸਤੇਮਾਲ ਕੀਤੇ ਕਿ ਵਿਦ ਇਨ ਦਾ ਸਿਸਟਮ, ਇਨ ਐਨ ਆਨਰੇਬਲ ਵੇ, ਕੋਈ ਐਸਾ ਸੋਲਿਊਸ਼ਨ। ਅਨੰਦਪੁਰ ਸਾਹਿਬ ਦਾ ਮਤਾ ਟਰੂ ਫੈਡਰਲ ਸਟਰਕਚਰ ਸੀ ਕਿ ਫੈਡਰਲ ਗਵਰਨਮੈਂਟ ਆਪਣੇ ਕੋਲ ਫੋਰਨ ਅਫੇਅਰਸ, ਡਿਫੈਂਸ, ਕਮਿਊਨੀਕੇਸ਼ਨ, ਇਹ 2-3 ਮਹਿਕਮੇ ਰੱਖੇ, ਬਾਕੀ ਸਟੇਟਸ ਨੂੰ ਆਟੋਨੋਮੀ ਦਿੱਤੀ ਜਾਏ। ਤਾਂ ਜਵਾਬ ਮਿਲਿਆ ਟੈਂਕਾਂ ਤੋਪਾਂ ਦੇ ਨਾਲ ਟੋਟਲ ਵਾਰ। ਟੋਟਲ ਵਾਰ ਲਫ਼ਜ਼ ਬੜਾ ਇੰਪੋਰਟੈਂਟ ਹੈ, ਮੈਂ ਲਾ ਐਂਡ ਆਰਡਰ ਪ੍ਰੋਬਲਮ ਨਹੀਂ ਹੈ। ਟੋਟਲ ਵਾਰ ਕੀ ਹੁੰਦੀ ਹੈ? ਮਿਲਾਨ ਕੁੰਦਰਾ ਇੱਕ ਫ੍ਰੀਲੈਂਸਰ ਹੈ, ਉਸ ਦੇ ਥਾਟ ਅਕਸਰ ਦੁਨੀਆ ਦੇ ਸਾਰੇ ਰੈਵੋਲੂਸ਼ਨਰੀ ਜਿਹੜੇ ਮੂਵਮੈਂਟਸ ਨੇ ਉਹ ਬਿਆਨ ਕਰਦੇ ਨੇ। ਉਸ ਦੇ ਅਲਫਾਜ਼ ਨੇ, ਦ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle of man is of memory against forgetting. ਕਿ ਵੀ ਇਹ ਤਰੀਕਾ ਹੈ, ਬੁੱਕਸ ਡਿਸਟਰੋਏ ਕਰ ਦਿਓ, ਕਲਚਰ ਕਰ ਦਿਓ, ਹਿਸਟਰੀ ਕਰ ਦਿਓ, ਫਿਰ ਆਪਣਾ ਟੈਕਸਟ ਬੁੱਕ ਬੋਰਡ ਬਣਾ ਲਓ,
ਫਿਰ ਆਪਣੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਬਣਾ ਲਓ, ਆਪਣਾ ਸਾਰਾ ਤਰੀਕਾ ਲਾਗੂ ਕਰੋ, ਤੁਹਾਨੂੰ ਭੁਲਾ ਦਿਓ। ਹੁਣ ਤਾਂ ਮੁਗਲਿਆ ਹਿਸਟਰੀ ਵੀ ਕੱਢ ਦਿੱਤੀ ਗਈ ਹੈ ਉਹਨਾਂ ਦੇ ਸਿਲੇਬਸ 'ਚੋਂ। ਇੱਕ ਤੀਰ ਨਾਲ ਦੋ ਸ਼ਿਕਾਰ, ਜੇ ਮੁਗਲਿਆ ਹਿਸਟਰੀ ਨਿਕਲੀ ਤਾਂ ਸਿੱਖ ਰੈਜ਼ਿਸਟੈਂਸ ਦੀ ਹਿਸਟਰੀ ਵੀ ਖਤਮ ਹੋ ਗਈ, ਗਾਇਬ ਹੋ ਗਈ। ਆਰਟੀਫਿਸ਼ੀਅਲ ਹੀਰੋ ਸਾਵਰਕਰ ਵਰਗੇ ਬਣਾ ਦਿਓ ਜਿਹੜਾ 12 ਵਾਰ ਮਾਫੀ ਮੰਗ ਕੇ ਛੁੱਟਿਆ। ਐਮਰਜੈਂਸੀ ਦੇ 50 ਸਾਲ ਚੱਲ ਰਹੇ ਨੇ। ਆਰਐਸਐਸ ਦਾ ਮੁਖੀ ਜੇਲ੍ਹ 'ਚੋਂ 3 ਚਿੱਠੀਆਂ ਉਹਨੇ ਇੰਦਰਾ ਗਾਂਧੀ ਨੂੰ ਲਿਖੀਆਂ ਕਿ ਜੀ ਸਾਨੂੰ ਮਾਫੀ ਦਿਓ, ਅਸੀਂ ਤਾਂ ਗਲਤੀ ਨਾਲ ਇਹ ਮੋਰਚਾ ਜਾਂ ਇਸ ਦਾ ਵਿਰੋਧ ਕੀਤਾ। 40,000 ਸਿੱਖ ਐਮਰਜੈਂਸੀ ਦੇ ਖਿਲਾਫ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੰਦੇ ਨੇ। ਹਾਲਾਂਕਿ ਪੰਜਾਬ ਦੇ ਉੱਤੇ ਬਹੁਤ ਲਿਟਲ ਇਫੈਕਟ ਸੀ। ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਉਹਨੇ ਕੋਈ ਪੰਜਾਬ 'ਚ ਫੜੋ ਫੜੀ ਨਹੀਂ ਸੀ ਕੀਤੀ। ਲੇਕਿਨ ਸਿੱਖ ਅੱਗੇ ਆਇਆ ਵੀ ਬਾਕੀਆਂ ਦੀਆਂ ਤੁਸੀਂ ਸਿਵਲ ਲਿਬਰਟੀਜ਼ ਕਿਵੇਂ ਖੋ ਰਹੇ ਹੋ, ਉਹਨਾਂ ਦੇ ਫੰਡਾਮੈਂਟਲ ਰਾਈਟ ਕਿਵੇਂ ਖੋ ਰਹੇ ਹੋ। ਇਹ ਮੈਂ ਯੰਗਰ ਜਨਰੇਸ਼ਨ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਕੋਈ ਨਫ਼ਰਤ ਦੀ ਸਿੱਖੀ 'ਚ ਕੋਈ ਥਾਂ ਨਹੀਂ ਹੈ। ਇਹ ਕੋਈ ਹਿੰਦੂ ਸਿੱਖ ਇਸ਼ੂ ਨਹੀਂ ਹੈ। ਜਿਵੇਂ 18ਵੀਂ ਸਦੀ 'ਚ ਸਾਡੀ ਸਟਰਗਲ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਟਿਰਨੀ ਦੇ ਖਿਲਾਫ ਸੀ, ਜ਼ੁਲਮ ਦੇ ਖਿਲਾਫ ਸੀ, ਉਸ ਥਾਟ ਦੇ ਖਿਲਾਫ ਸੀ ਜਿਹੜਾ ਔਰੰਗਜ਼ੇਬ ਦਾ ਥਾਟ ਸੀ। ਜਦੋਂ ਭਾਈ ਸੰਤੋਖ ਸਿੰਘ ਟ੍ਰਿਬਿਊਟ ਦਿੰਦੇ ਨੇ 10ਵੇਂ ਪਾਤਸ਼ਾਹ ਨੂੰ, ਉਹਨਾਂ ਦਾ ਬੜਾ ਖੂਬਸੂਰਤ ਛੰਦ ਹੈ ਜਿਹਦੇ 'ਚੋਂ ਕਹਿੰਦੇ ਨੇ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, पाप पर पक जाते धर्म तसक जाते वर्ण गरक जाते साहित विधान की, देवी देव द्योरे संतोख सिंगा दूर होते रूप मिट जाते कथा भेदन पुराण के, श्री गुरु गोबिंद सिंह पावन परम शूर मूरत ना होती जोपै करुणा निदान की। कि जे दया दे खजाने परम सूरबीर गुरु गोबिंद सिंह साहब ना हुंदे तो छाए जाती एकता हो जानी सी, अनेकता बिलोए जाती, डाइवर्सिटी खत्म हो जानी। ਉਦੋਂ ਔਰੰਗਜ਼ੇਬ ਵੀ ਇਹੋ ਜਿਹੀ ਏਕਤਾ ਕਰਨਾ ਚਾਹੁੰਦਾ ਸੀ ਜੋ ਜੇ ਅੱਜ ਹਿੰਦੂ ਤਾਂ ਵੀ ਕਰਨਾ ਚਾਹੁੰਦੇ ਨੇ। ਅਸੀਂ ਉਸ ਨੂੰ ਵੀ ਰੈਜ਼ਿਸਟ ਕੀਤਾ। ਇਹਨਾਂ 3.5 ਸਦੀਆਂ ਦੇ ਅੰਦਰ ਖਾਲਸਾ 350 ਸਾਲ ਦੇ ਲਗਭਗ 1699 ਨਾਲ ਅਸੀਂ ਜੋੜ ਕੇ ਦੇਖਦੇ ਹਾਂ। ਅਸੀਂ 4 ਪਾਤਸ਼ਾਹੀਆਂ ਨਾਲ ਟੱਕਰ ਲਈ, ਮੁਗਲਾਂ ਨੂੰ ਉਹਨਾਂ ਦੇ ਰਾਜ ਦੀ ਜੜ ਕੱਢੀ ਹੈ। ਔਰ ਉਹ ਗੁਰੂ ਮਾਰੀ ਸਰਹੰਦ ਅੱਜ ਵੀ ਜਦੋਂ ਤੁਸੀਂ 7 ਤੇ 9 ਸਾਲ ਦੇ ਸਾਹਿਬਜ਼ਾਦਾ ਜੁਝਾਰ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜਾਂ ਉਸ ਮੁਕਾਮ ਦੇ ਉੱਤੇ ਮਾਤਾ ਗੁਜਰੀ ਜੀ ਦੇ ਜਾਂਦੇ ਹੋ ਤਾਂ ਫਿਰ ਇਹ ਦੇਖੋ ਰੈਜ਼ਿਸਟੈਂਸ ਕੀ ਹੈ। ਜੇ ਜ਼ੁਲਮ ਕਰਨ ਵਾਲਾ ਉਹਨਾਂ ਨੇ ਜ਼ੁਲਮ ਕੀਤੇ, ਜਦੋਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਜਕਾਰਾ ਛੱਡਦੇ ਨੇ, ਵਿਕਟਰੀ ਹੈ ਕਿ ਮੈਂ ਅੱਜ ਸੁਰਖਰੂ ਹੋ ਕੇ ਜਾ ਰਿਹਾ, ਮੁਝ ਪਰ ਸੇ ਆਜ ਤੇਰੀ अमानत अदा हुई, बेटों की जान धर्म की खातर फिदा हुई। कि मैं सुरखरू ਮੂੰਹ ਨੂੰ ਕਹਿੰਦੇ ਨੇ ਸੁਰਖਰੂ, ਕਿ ਮੈਂ ਬਿਲਕੁਲ ਉੱਜਲ ਮੂੰਹ ਦੇ ਨਾਲ ਹੁਣ ਨਿਰੰਕਾਰ ਦੀ ਦਰਗਾਹ 'ਚ ਜਾਵਾਂਗਾ। ਪਰ ਜਿੱਦਣ ਨੂਰਾ ਮਾਈ ਕਹਾਣੀ ਸੁਣਾ ਰਿਹਾ ਆ ਕੇ ਕਿ ਕੀ ਹੋਇਆ ਸਰਹੰਦ ਦੇ ਵਿੱਚ, ਤੇ ਗੁਰੂ ਕਲਗੀਧਰ ਪਾਤਸ਼ਾਹ ਗੰਭੀਰ ਮੁਦਰਾ ਦੇ ਵਿੱਚ ਤੀਰ ਦੇ ਨਾਲ ਕਾਈ ਦੇ ਬੂਟੇ ਨੂੰ ਪੁੱਟ ਕੇ ਕਹਿੰਦੇ ਨੇ, ਜਦੋਂ ਨੂਰੇ ਮਾਹੀ ਨੇ ਫਾਈਨਲ ਆਪਣਾ ਜ਼ਾਰੋ-ਜ਼ਾਰ ਰੋਂਦਿਆਂ ਕਹਾਣੀ ਸੁਣਾਈ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਜੂਨ 84 ਦਾ ਇੱਕ ਪਾਸੇ ਸਾਡੇ ਯੋਧਿਆਂ ਦੀ ਦਾਸਤਾਨ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਉਹ ਸਾਥੀ ਸਿੰਘ ਜਿਨ੍ਹਾਂ ਪ੍ਰਥਾਏ ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ। ਪਰ ਜੇ ਜ਼ੁਲਮ ਦੀ ਕਹਾਣੀ ਦੇਖਣੀ ਹੈ ਘੱਲੂਘਾਰੇ ਦੀ, ਫਿਰ ਐਸੋਸੀਏਟਿਡ ਪ੍ਰੈਸ ਦਾ ਬ੍ਰਹਮ ਚਲਾਨੀ ਜਦੋਂ ਇਹ ਬਿਆਨਦਾ ਹੈ ਕਿ ਮਾਰਨ ਵਾਲਿਆਂ ਛੋਟੇ ਛੋਟੇ ਬੱਚੇ ਵੀ ਨੇ, ਮਾਤਾਵਾਂ ਵੀ ਨੇ, ਪੁਆਇੰਟ ਬਲੈਂਕ ਰੇਂਜ 'ਤੇ ਜਿਨ੍ਹਾਂ ਨੂੰ ਮਾਰਿਆ ਗਿਆ ਪੱਗਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਪਿੱਛੇ ਬੰਨੀਆਂ ਗਈਆਂ ਨੇ, ਉਹ ਜਿਹੜੇ ਉਸ ਸਫਾਈ ਕਰਮਚਾਰੀ ਨੇ ਉਹ ਕਹਾਣੀ ਬਿਆਨਦੇ ਨੇ ਕਿ ਕਿਵੇਂ ਅੱਧ ਸੜੀਆਂ ਲਾਸ਼ਾਂ ਨੂੰ ਵੀ ਜਿਹੜੇ ਅੱਧੇ ਅਜੇ ਸਹਿਕਦੇ ਨੇ ਉਹਨਾਂ ਨੂੰ ਵੀ ਨਾਲ ਹੀ ਕਿਵੇਂ ਮਿੱਟੀ ਦਾ ਤੇਲ ਪਾ ਕੇ ਸਾੜਿਆ ਜਾਂਦਾ। ਔਰ ਇਹ ਕਹਾਣੀ ਰੁਕੀ ਨਹੀਂ ਹੈ। 10 ਸਾਲ ਪੰਜਾਬ ਦੇ ਅੰਦਰ, ਅੱਜ 6 ਸਤੰਬਰ ਆਉਣ ਵਾਲਾ ਹੈ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਲੇਕਿਨ ਇਸ ਤੁਹਾਡੇ ਲਈ ਸਾਡੇ ਲਈ ਰਿਮਾਈਂਡਰ ਹੈ ਕਿ ਉਹਨਾਂ ਨੇ ਮਹਿਜ਼ ਅਕਾਲ ਤਖਤ ਜਾਂ ਦਰਬਾਰ ਸਾਹਿਬ ਨੂੰ ਟਾਰਗੇਟ ਨਹੀਂ ਕੀਤਾ, ਉਹ ਸਿੱਖਾਂ ਨੂੰ ਸਬਕ ਸਿਖਾਉਣ ਲਈ ਸੀ। ਔਰ ਉਸ ਤੋਂ ਫੌਰਨ ਬਾਅਦ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਸਿੱਖ ਤਾਂ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਐਸੀ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਸਾਡੇ ਯੋਧਿਆਂ ਨੇ
ਜੁਝਾਰੂ ਸਿੰਘਾਂ ਸਿੰਘਣੀਆਂ ਨੇ, ਔਰ ਅਸੀਂ ਕਦੇ ਵੀ ਇਸ ਗੱਲ ਨੂੰ ਨਾ ਭੁੱਲੀਏ। ਸਾਨੂੰ ਹਮੇਸ਼ਾ ਫਖਰ ਹੋਣਾ ਚਾਹੀਦਾ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ 'ਤੇ, ਜਿਨ੍ਹਾਂ ਨੇ ਇੱਕ ਦਹਾਕਾ ਦੁਸ਼ਮਣ ਨੂੰ ਵਟੋ ਵੱਟ ਪਾ ਕੇ ਰੱਖਿਆ ਔਰ ਦੱਸਿਆ ਕਿ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ। ਇਹ ਸਟਰਗਲ ਦੁਸ਼ਮਣ ਅੱਜ ਸਾਡੀਆਂ ਬਰੂਹਾਂ 'ਤੇ ਲਾਇਆ ਹੈ। 2 ਹਫ਼ਤੇ ਪਹਿਲਾਂ ਮੈਂ ਸਰੀ ਸੀ, ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦਾ 2 ਸਾਲਾ ਸ਼ਹੀਦੀ ਦਿਨ ਸੀ। ਉਹਨਾਂ ਦੀ ਯਾਦ ਦੇ ਵਿੱਚ ਖਾਲਿਸਤਾਨ ਦਾ ਝੰਡਾ ਵੀ ਉਸ ਮੁਕਾਮ 'ਤੇ ਜਿੱਥੇ ਉਹਨਾਂ ਦਾ ਪਵਿੱਤਰ ਖੂਨ ਡੁੱਲਿਆ ਲਹਿਰਾਇਆ ਗਿਆ। ਔਰ ਉੱਥੇ ਵੀ ਐਡਰੈਸ ਕਰਦਿਆਂ ਮੈਂ ਇਹ ਕਿਹਾ ਸੀ ਕਿ ਇਹ ਜਦੋਂ ਕੌਮਾਂ ਆਪਣੇ ਸ਼ਹੀਦਾਂ ਦੇ ਡੁੱਲੇ ਖੂਨ ਵੱਲ ਦੇਖਦੀਆਂ ਨੇ ਤੇ ਫਿਰ ਸਾਡੇ ਹਰ ਇੱਕ ਦੇ ਅੰਦਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਲਫ਼ਜ਼ ਗੂੰਜਣੇ ਚਾਹੀਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਸ਼ਹੀਦਾਂ ਦੇ ਖੂਨ ਦਾ ਹੱਕ ਮਹਿਜ਼ ਦੀਵਾਨ, ਪਾਠ, ਸੈਮੀਨਾਰ ਜਾਂ ਕੋਈ ਹੋਰ ਐਕਟੀਵਿਟੀ ਕਰਕੇ ਨਹੀਂ ਹੈ। ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਜੂਨ 84 ਤੱਕ ਸਾਡੀ ਮੰਗ ਆਟੋਨਮਸ ਸਟੇਟ ਦੀ ਸੀ, ਸਿਸਟਮ ਦੀ ਸੀ, ਪਰ ਸੰਤ ਪਿੰਡਾਂ ਵਾਲਿਆਂ ਦੇ ਇਹ ਅਲਫਾਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅਸੀਂ ਅੱਜ 35 ਮਿਲੀਅਨ ਦੇ ਲਗਭਗ ਸਾਡੀ ਪੋਪੂਲੇਸ਼ਨ ਹੈ। ਇਹਨਾਂ 2 ਵਰ੍ਹਿਆਂ ਦੇ ਵਿੱਚ ਗੁਰੂ ਨੇ ਕਲਾ ਵਰਤਾਈ ਹੈ, ਸ਼ਹੀਦਾਂ ਦਾ ਖੂਨ ਡੁੱਲਿਆ, ਕੋਈ ਸ਼ੱਕ ਨਹੀਂ ਹੈ। 7 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਸ਼ਹੀਦ ਕੀਤਾ ਜਾਂਦਾ ਹੈ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ UK ਦੇ ਬਰਮਿੰਘਮ ਸ਼ਹਿਰ 'ਚ ਜਿਹੜਾ ਹੈ ਉਹ ਕੈਮੀਕਲ ਵੈਪਨ ਇਸਤੇਮਾਲ ਕਰਕੇ ਸ਼ਹੀਦ ਕੀਤਾ ਜਾਂਦਾ ਹੈ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਮੁੱਖ ਪ੍ਰਬੰਧਕ ਵੀ ਸਨ, ਔਰ ਜਿਨ੍ਹਾਂ ਨੇ ਕੋਵਿਡ ਦੇ ਚੱਲਦਿਆਂ ਜਦੋਂ ਤੁਸੀਂ ਸੇਵਾਵਾਂ ਦੀ ਗੱਲ ਕਰਦੇ ਹੋ, ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਹਿੰਦੂ ਵਿਦਿਆਰਥੀ ਨੇ, ਮੁਸਲਮਾਨ ਨੇ, ਸਿੱਖ ਨੇ, ਵੈਨਾਂ ਦਾ ਪ੍ਰਬੰਧ ਕੀਤਾ ਕਿ ਘਰਾਂ ਦੇ ਵਿੱਚ ਉਹਨਾਂ ਦੇ ਫੂਡ ਸਪਲਾਈ ਹੋਏ। ਇੱਕ ਐਸਾ ਨਿਸ਼ਕਾਮ, ਇੱਕ ਫਕੀਰ, ਇੱਕ ਦਰਵੇਸ਼ ਬੰਦਾ, ਤੇ ਜਦੋਂ ਇਵੇਂ ਖੂਨ ਡੁੱਲਦਾ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸ਼ਹੀਦਾਂ ਦਾ ਡੁੱਲਿਆ ਖੂਨ, ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਤੇ 6ਵੇਂ ਪਾਤਸ਼ਾਹ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਬਣਾਇਆ, ਔਰ ਸਾਡੇ ਪਹਿਲੇ ਢਾਡੀ ਭਾਈ ਨੱਥਾ ਤੇ ਅਬਦੁੱਲਾ ਨੇ ਵਾਰ ਗਾਵੀ ਕਿ ਉਸ 2 ਤਲਵਾਰੀਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਅਜ਼ਮਤ ਜੁੜੀ ਰਾਜ ਸ਼ਕਤੀ ਨਾਲ ਹੁੰਦੀ ਹੈ, ਪੋਲੀਟੀਕਲ ਪਾਵਰ ਦੇ ਨਾਲ ਜੁੜੀ ਹੁੰਦੀ ਹੈ। ਆਸ਼ਾ ਵੀ ਇਹੀ ਹੈ ਕਿ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਤੁਨ, ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਉਹ ਸਿਸਟਮ ਜਿੱਥੇ ਭਲੇ ਲੋਕ, ਚੰਗੇ ਲੋਕ ਪ੍ਰੋਸਪਰ ਹੋਣ, ਦੁਸ਼ਮਣ ਟਾਇਰੈਂਟਸ ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਔਰ ਇਹੀ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ, ਤੇ ਮੈਂ ਗੱਲ ਸਿੱਕਾ ਔਰ ਸਟੈਂਪ ਦੀ ਕੀਤੀ ਸੀ, ਔਰ ਉਹੀ ਜਿਹੜਾ ਰਾਇਲ ਸਟੈਂਪ ਸੀ, ਕਿਉਂਕਿ ਇਹੀ ਦਿਨ ਗੁਜ਼ਰ ਰਹੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਇਹ 1839 ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਤੇ ਹਾਕਮਾਂ ਦਾ ਹਾਲ ਦੇਖੋ, ਖੁਦ ਪਹਿਲਗਾਮ ਦਾ ਫਾਲਸ ਫਲੈਗ ਆਪਰੇਸ਼ਨ ਕੀਤਾ, 4 ਰੋਜ਼ਾ 7 ਮਈ ਤੋਂ 10 ਮਈ ਤੱਕ ਡਰੋਨ ਔਰ ਮਿਸਲ ਵਾਰ, ਉਹਦੇ 'ਚ ਪੂਰੀ ਤਰ੍ਹਾਂ ਜੁੱਤੀਆਂ ਖਾਧੀਆਂ, ਕਿੰਨੇ ਰਾਫੇਲ ਡਿੱਗੇ। ਲੜਾਈ, ਉਹਨਾਂ ਦੇ ਕ੍ਰਿਕਟ ਮੈਚ ਵੀ ਹੁੰਦੇ ਨੇ, ਉਹਨਾਂ ਦੇ ਦੂਸਰਾ ਵੀ ਚੱਲਦਾ ਹੈ। ਇਸ ਵੇਲੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬੰਦ ਕਰ ਦਿੱਤਾ ਗਿਆ। ਔਰ ਜੂਨ ਦੇ ਮਹੀਨੇ ਜਿਹੜੇ ਜਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਾਂਦੇ ਨੇ, ਉਹਨਾਂ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਹ ਹੈ ਜਦੋਂ ਤੁਸੀਂ ਕਿਸੇ ਦੇ ਵੱਸ ਪੈਂਦੇ ਹੋ। ਤੇ ਜੇ ਅੱਜ ਵੀ 41 ਵਰ੍ਹਿਆਂ ਦੀ ਇਸ ਦਾਸਤਾਨ ਤੋਂ ਬਾਅਦ ਵੀ ਜੇ ਸਿੱਖਾਂ ਨੂੰ ਸਾਨੂੰ ਇਹ ਸਮਝਾਉਣਾ ਪਏ ਕਿ ਜੀ ਖਾਲਿਸਤਾਨ ਕਿਉਂ ਚਾਹੀਦਾ ਹੈ, ਤੇ ਮੇਰਾ ਖਿਆਲ ਹੈ ਵੀ ਇਸ ਤੋਂ ਫਿਰ ਹੋਰ ਬਦਕਿਸਮਤ ਲਫ਼ਜ਼ ਕੋਈ ਨਹੀਂ ਹੋ ਸਕਦਾ। ਅਸੀਂ ਉਸ ਰਾਜ ਭਾਗ ਦੇ ਲਈ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ, ਜਿਸ ਭਾਈ ਨੱਥਾ ਅਬਦੁੱਲਾ ਨੇ
ਦੋ ਤਲਵਾਰੀ ਬੱਧੀਆਂ ਕਿਹਾ, ਤਲਵਾਰਾਂ ਪਹਿਨੀਆਂ ਜਾਂਦੀਆਂ, ਬੰਨੀਆਂ ਤਾਂ ਨਹੀਂ ਜਾਂਦੀਆਂ, ਪਰ ਬੱਧੀਆਂ ਲਫ਼ਜ਼ ਕਿਉਂ ਆਇਆ ਕਿ ਰਾਜ ਤੇ ਜੋਗ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਕਿਹਾ ਕਿ ਰਾਜ ਜੋਗ ਜਨ ਮਾਣਿਓ, ਇਹ ਲਫ਼ਜ਼ ਬਦਲਦੇ ਨੇ, ਰਾਜ ਜੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਇਹ ਨਵੇਂ ਲਫ਼ਜ਼ ਕਾਇਨ ਹੁੰਦੇ ਨੇ। ਰਾਜ ਤੇ ਜੋਗ ਟੁਗੈਦਰ ਨੇ, ਸੰਤ ਤੇ ਸਿਪਾਹੀ ਟੁਗੈਦਰ ਨੇ। ਸਾਡੇ ਗਾਤਰੇ ਕਿਰਪਾਨ ਹੈ ਜਿਹੜਾ ਇਹ ਦੋ ਲਫ਼ਜ਼ਾਂ ਦਾ ਜੋੜ ਹੈ। ਕਿਰਪਾ ਧਿਆਨ, ਇਹ ਬਖਸ਼ਿਸ਼ ਹੈ, ਇਹ ਕੋਈ ਸੌਟ ਦੁਨੀਆ ਨੂੰ ਜ਼ੇਰ ਕਰਨ ਲਈ ਨਹੀਂ ਹੈ, ਆਪਣੇ ਹੱਕਾਂ ਦੇ ਲਈ ਹੈ। ਤੇ ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਜਦੋਂ ਤੁਸੀਂ ਪ੍ਰੀਐਂਬਲ ਯੂਨਾਈਟਿਡ ਨੇਸ਼ਨਸ ਚਾਰਟਰ ਆਫ ਹਿਊਮਨ ਰਾਈਟਸ ਦਾ ਦੇਖੋਗੇ ਤਾਂ ਉਹਨਾਂ ਦੇ ਪ੍ਰੀਐਂਬਲ 'ਚ ਲਿਖਿਆ ਹੈ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਤੁਸੀਂ ਕਿਸੇ ਵੀ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ 10ਵੇਂ ਪਾਤਸ਼ਾਹ ਦਾ ਉਹ ਸ਼ੇਅਰ ਜਿਹੜਾ ਜ਼ਫਰਨਾਮੇ ਦਾ ਹਿੱਸਾ ਹੈ, ਜਿਹੜਾ ਔਰੰਗਜ਼ੇਬ ਨੂੰ ਫਤਹਨਾਮਾ ਲਿਖਿਆ, ਉਸ ਦੀ ਅੰਗਰੇਜ਼ੀ ਟਰਾਂਸਲੇਸ਼ਨ ਹੀ ਹੈ। ਜਦੋਂ 10ਵੇਂ ਪਾਤਸ਼ਾਹ ਨੇ ਫਰਮਾਇਆ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਲਾਜ਼ਮ ਹੁੰਦਾ ਹੈ, ਇਹ ਉਹਨਾਂ ਦਾ ਫਰਜ਼ ਹੁੰਦਾ ਹੈ। ਅਸੀਂ ਇਸ ਰਾਜ ਭਾਗ ਦੇ ਲਈ ਜਿਹੜਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ, ਕਿਉਂਕਿ ਉਹਨਾਂ ਦਾ ਇਹ ਸ਼ਹੀਦੀ ਦਿਨ ਵੀ ਜੂਨ 'ਚ ਗੁਜ਼ਰਿਆ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਅਸੀਂ ਦੋ ਜਹਾਨਾਂ, ਇਹ ਖਾਲਸਾ ਰਾਜ ਦਾ ਪਹਿਲਾ ਸਿੱਕਾ ਹੈ ਕਿ ਅਸੀਂ ਦੋ ਜਹਾਨਾਂ ਦੇ ਵਿੱਚ ਇਹ ਸਿੱਕਾ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਇਸ ਦੀ ਤਲਵਾਰ ਗੁਰੂ ਨਾਨਕ ਪਾਤਸ਼ਾਹ ਦੀ ਹੈ। ਹੁਣ ਤੇਗ ਗੁਰੂ ਨਾਨਕ, ਕਿਉਂਕਿ ਸੱਚ ਦੇ ਉੱਤੇ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ, ਤੇਗ ਗੁਰੂ ਨਾਨਕ ਦੀ ਹੈ। ਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਉਹਨਾਂ ਦੀ ਹੈ। ਔਰ ਇਹੀ ਫਤਿਹ ਸਾਡੀ ਗ੍ਰੀਟਿੰਗ ਹੈ। ਸਿੱਖੀ ਦੇ ਵਿੱਚ ਨਾ ਢਹਿੰਦੀ ਕਲਾ, ਨਾ ਨੈਗੇਟਿਵਿਟੀ, ਕੀ ਹੋਏਗਾ ਕਿ ਨਹੀਂ। ਖਾਲਸਾ ਤਾਂ ਉਹ ਭਬੂਕਾ ਅੱਗ ਦਾ ਜਿਹੜਾ ਮੱਚ ਜਾਂਦਾ ਹੈ ਸਿੱਖੀ ਦੇ ਲਈ, ਸੱਚ ਦੇ ਲਈ, ਹੱਕ ਦੇ ਲਈ, ਇਨਸਾਫ ਦੇ ਲਈ। ਔਰ ਰਾਇਲ ਸਟੈਂਪ ਜਿਹਦੇ ਥੱਲੇ ਪਹਿਲਾ ਫਰਮਾਨ, ਤੁਸੀਂ ਸਾਰੇ ਜਿਹੜੇ ਇਤਿਹਾਸ 'ਚ ਦਿਲਚਸਪੀ ਰੱਖਦੇ ਹੋ, ਤੁਸੀਂ ਦੇਖੋਗੇ ਕਿ ਫ੍ਰੈਂਚ ਰੈਵੋਲੂਸ਼ਨ ਨੂੰ ਬੜਾ ਕ੍ਰੈਡਿਟ ਦਿੱਤਾ ਜਾਂਦਾ ਹੈ। ਨੈਪੋਲੀਅਨ ਬੋਨਾਪਾਰਟ ਤੋਂ ਬਾਅਦ ਅੱਜ ਵੀ ਕੋਈ ਫਰਾਂਸ ਦੇ ਵਿੱਚ ਜਿਹੜੀ ਉਸ ਦੌਰ ਦੀ ਹਿਸਟਰੀ ਨੂੰ ਨਹੀਂ ਪੜ੍ਹਾਇਆ ਜਾਂਦਾ, ਲੇਕਿਨ ਉਸ ਤੋਂ ਆਲਮੋਸਟ 8 ਦਹਾਕੇ ਪਹਿਲਾਂ ਪਹਿਲਾ ਸਿੱਖ ਰਾਜ ਜਦੋਂ ਸਥਾਪਿਤ ਹੁੰਦਾ ਹੈ, ਉਸ ਦੇ ਵਿੱਚ ਪਹਿਲਾ ਫਰਮਾਨ ਇਸ ਸਟੈਂਪ ਦੇ ਥੱਲੇ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਜੱਟ ਜ਼ਿਮੀਦਾਰ ਲਫ਼ਜ਼ ਐਵੇਂ ਨਹੀਂ ਹੈ। ਜਿਹੜਾ ਮੁਜ਼ਾਰਾ ਸੀ, ਜਿਹੜਾ ਹਲਵਾਕ ਸੀ, ਮਾਲਕ ਕੋਈ ਹੋਰ ਸੀ, ਉਹ ਓਵਰਨਾਈਟ ਉਸ ਰਾਜ ਸ਼ਕਤੀ ਦੇ ਨਾਲ ਜ਼ਿਮੀਦਾਰ ਬਣ ਜਾਂਦਾ ਹੈ। ਔਰ ਉਸ ਰਾਇਲ ਸਟੈਂਪ ਦੇ ਥੱਲੇ ਜਿਸ ਦੇ ਉੱਤੇ ਅਲਫਾਜ਼ ਨੇ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਖ ਫੂਡ ਸਿਕਿਉਰਿਟੀ, ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜ਼ਾਹਰ ਹੈ, ਤੇਗ ਤੁਹਾਡੀ ਸੋਵਰਨਿਟੀ, ਫਰੀडम, ਫਰੀ ਲੋਕਾਂ ਦੀ ਗੱਲ ਹੈ। ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ, ਅਨਹਿੰਡਰਡ ਸਪਲਾਈਜ਼, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਦਿੱਤੀਆਂ ਨੇ। ਸਾਨੂੰ ਸਿੱਖ ਹੋਣ 'ਤੇ ਫਖਰ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਇਹਨਾਂ 4 ਦਹਾਈਆਂ ਦੇ ਇਤਿਹਾਸ 'ਤੇ, ਜਿੱਥੇ ਸਾਡੇ ਸਿੰਘ ਸਿੰਘਣੀਆਂ, ਉਹਨਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ ਬਹੁਤ ਵਾਰ, ਕਿਉਂਕਿ ਅੱਜ ਵੀ ਬਹੁਤ ਸਾਰੀ ਡੋਮੀਨੈਂਸ ਸਾਡੀ ਮੇਲ ਹਿਸਟਰੀ ਦੀ ਹੈ। ਮੈਂ ਬਹੁਤ ਵਾਰ ਦੇਖਦਾ ਕਿ ਅੱਜ ਦੇ ਸੰਘਰਸ਼ 'ਚ ਵੀ ਜਦੋਂ ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਗੱਲ ਕਰਦੇ, ਉਹਨਾਂ ਦੀ ਮੰਗਣੀ ਹੋਈ ਸੀ ਭਾਈ ਸਤਵੰਤ ਸਿੰਘ ਨਾਲ, ਜਦੋਂ ਉਹਨਾਂ ਨੇ ਇਤਿਹਾਸਕ ਕਾਰਨਾਮਾ ਕਰ ਦਿਖਾਇਆ, ਉਹਨਾਂ ਦੇ ਉੱਤੇ ਦਬਾਅ ਸੀ ਕਿ ਤੁਸੀਂ ਕਿਤੇ ਹੋਰ ਆਨੰਦ ਕਰਾ ਲਓ। ਉਹਨਾਂ ਨੇ ਕਿਹਾ ਵੀ ਨਹੀਂ, ਮੇਰੀ ਅਰਦਾਸ ਸਤਵੰਤ ਦੇ ਨਾਲ ਹੋਈ ਹੈ। ਉਹ ਭਾਵੇਂ ਅੱਜ ਇਸ ਦੁਨੀਆ 'ਚ ਨਹੀਂ ਹੈ ਬੀਬੀ ਸੁਰਿੰਦਰ ਕੌਰ,
ਪਰ ਇਹ ਅਲੋਕਾਰ ਸੁਹਾਗਣ ਲਫ਼ਜ਼ ਜਦੋਂ ਅਸੀਂ ਕਹਿੰਦੇ ਹਾਂ, ਉਹਨਾਂ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਫੇਰੇ ਲਏ ਔਰ ਇਹ ਦੱਸਿਆ ਕਿ ਜੇ ਸੰਘਰਸ਼ ਦੇ ਵਿੱਚ ਸਿੰਘ ਅੱਗੇ ਆਏ ਨੇ ਤੇ ਸਿੰਘਣੀਆਂ ਪਿੱਛੇ ਨਹੀਂ ਨੇ। ਅੱਜ ਲੋੜ ਹੈ ਆਪਣੇ ਘਰਾਂ ਨੂੰ ਸੰਭਾਲੀਏ। ਬਹੁਤ ਵਾਰ ਜੋ ਨੈਗੇਟਿਵਿਟੀ ਚੱਲਦੀ ਹੈ, ਸਾਡੀਆਂ ਇੰਸਟੀਟਿਊਸ਼ਨ ਜਥੇਬੰਦੀਆਂ ਕੰਪਰੋਮਾਈਜ਼ਡ ਨੇ, ਸਰਕਾਰਾਂ ਇਵੇਂ ਕਰਦੀਆਂ ਹੁੰਦੀਆਂ ਨੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਦੁਸ਼ਮਣ ਬਾਤ ਕਰੇ ਅਨਹੋਣੀ, ਹੱਲ ਪੁੱਛਿਆ ਜਾਂਦਾ ਹੈ। ਮੇਰਾ ਇਹ ਕਹਿਣਾ ਹੁੰਦਾ ਹੈ ਕਿ ਬਈ ਘੱਟੋ ਘੱਟ ਆਪਣੇ ਪਰਿਵਾਰਾਂ ਦੇ ਵਿੱਚ ਸਿੱਖੀ ਵੈਲਿਊਜ਼ ਆਪਣੇ ਬੱਚੇ ਬੱਚੀਆਂ ਨੂੰ, ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਨੇ, ਉਹਨਾਂ ਦਾ ਫੀਲਡ ਆਫ ਸਟੱਡੀ ਜੋ ਵੀ ਹੈ, ਜਦੋਂ ਤੁਸੀਂ ਮਿਹਨਤ ਕਰਦੇ ਹੋ, ਇਹਨਾਂ ਮੁਲਕਾਂ ਦੇ ਵਿੱਚ ਆਏ ਹੋ ਅੱਗੇ ਵਧਣ ਦੇ ਲਈ, ਪਰ ਇਹ ਮਤ ਭੁੱਲੋ ਕਿ ਇੱਕ ਤੁਹਾਡਾ ਆਪਣਾ ਇਮੀਡੀਏਟ ਪਰਿਵਾਰ ਹੈ ਜਿਹਦੀਆਂ ਲੋੜਾਂ ਦੇ ਵਿੱਚ ਤੁਸੀਂ ਪੂਰਤੀ ਕਰਨੀ ਹੈ, ਪਰ ਇੱਕ ਪੰਥ ਪਰਿਵਾਰ ਹੈ। ਉਸ ਪੰਥ ਪਰਿਵਾਰ ਦੀ ਆਜ਼ਾਦੀ ਦੇ ਨਾਲ, ਉਸ ਦੇ ਵਕਾਰ ਦੇ ਨਾਲ, ਖਾਲਸਾ ਜੀ ਕੇ ਬੋਲਬਾਲੇ ਦੇ ਨਾਲ ਵੀ ਤੁਹਾਡੇ ਫਰਜ਼ ਜੁੜੇ ਹੋਏ ਨੇ। ਗ੍ਰਸਤ ਦੇ ਅੰਦਰ ਬੱਚੇ ਬੱਚੀਆਂ ਨੂੰ ਸਿੱਖੀ ਵੈਲਿਊਜ਼ ਦੇਈਏ। ਜਿਨ੍ਹਾਂ ਪਰਿਵਾਰਾਂ ਦੇ ਅੰਦਰ ਮਾਵਾਂ ਜਪ ਜੀ ਦੀਆਂ ਪੌੜੀਆਂ ਪੜ੍ਹਦੇ ਆ, ਤਿਆਰ ਕਰਕੇ ਬੱਚਿਆਂ ਨੂੰ ਸਕੂਲੇ ਤੋਰਦੀਆਂ ਨੇ, ਸ਼ਾਮ ਨੂੰ ਪਰਿਵਾਰ ਬਹਿ ਕੇ ਰਹਿਰਾਸ ਕਰਦਾ ਹੈ, ਕਿਰਤ ਦੀ ਕਮਾਈ ਹੈ, ਉਹਨਾਂ ਦਾ ਵੀ ਕੋਈ ਬੱਚਾ ਬੇਸ਼ੱਕ ਕਈ ਵਾਰੀ ਝੱਖੜ ਤੂਫਾਨ 'ਚ ਨਿਕਲ ਜਾਏ ਕਿਸੇ ਪਾਸੇ, ਪਰ ਉਹ ਵਾਪਸ ਪਰਤ ਆਉਣਗੇ। ਅੱਜ ਦੁਨੀਆ ਦੇਖ ਰਹੀ ਹੈ ਔਰ ਸਾਡਾ ਇਹ ਗੁਰੂ ਦੀ ਕਲਾ ਹੈ ਕਿ 2 ਸਾਲ ਦੇ ਵਿੱਚ ਜਿੱਥੇ ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ ਅਸੀਂ 40 ਸਾਲ ਤੋਂ ਯਤਨ ਕਰ ਰਹੇ ਸੀ ਕਿ ਭਾਈ ਅਸੀਂ ਸੱਤਵਾਦੀ ਹਾਂ, ਇਹ ਟੈਰਰਿਸਟ ਸਟੇਟ ਹੈ, ਪਰ ਇਹਨਾਂ ਨੇ ਤਾਂ ਨਵੇਂ ਲਫ਼ਜ਼ ਘੜੇ ਹਿੰਦੀ ਜ਼ਬਾਨ ਦੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ। ਪਰ ਅੱਜ ਇੰਡੀਆ ਐਜ਼ ਏ ਰੋਗ ਸਟੇਟ, ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਮੁਲਕ ਦੇ ਤੌਰ 'ਤੇ ਦੁਨੀਆ ਦੇ ਵਿੱਚ ਐਕਸਪੋਜ਼ਡ ਹੈ। ਅੱਜ ਤੁਸੀਂ ਦੁਨੀਆ ਭਰ ਦਾ ਮੀਡੀਆ, ਗਲੋਬ ਐਂਡ ਮੇਲ, ਟੋਰਾਂਟੋ ਸਟਾਰ, ਤੁਹਾਡੇ ਵੈਨਕੂਵਰ ਸਨ ਤੋਂ ਲੈ ਕੇ ਸਾਡੇ ਵਾਸ਼ਿੰਗਟਨ ਪੋਸਟ, ਬਲੂਮਬਰਗ, CNN, ਖਾਲਿਸਤਾਨੀ ਐਕਟਿਵਿਸਟ, ਇਹ ਨੈਰੇਟਿਵ ਇਵੇਂ ਬਦਲਿਆ। ਤੇ ਦੂਸਰਾ, ਖਾਲਿਸਤਾਨ ਅੱਜ ਇੰਟਰਨੈਸ਼ਨਲ ਰਾਡਾਰ ਦੇ ਉੱਤੇ ਹੈ। ਸਿੱਖ ਫੈਕਟਰ ਥਰਡ ਫੋਰਸ ਦੇ ਤੌਰ 'ਤੇ ਉੱਭਰਿਆ। 4 ਰੋਜ਼ਾ ਮਿਸਾਈਲ ਡਰੋਨ ਵਾਰ ਦੇ ਦੌਰਾਨ ਸਿੱਖ ਕੌਮ ਨੇ ਕਿਹਾ ਇਹ ਸਾਡੀ ਜੰਗ ਨਹੀਂ ਹੈ, ਇਹ ਸਾਡੇ ਪੰਜਾਬ ਦੀ ਧਰਤੀ ਨੂੰ ਜੰਗ ਦਾ ਮੈਦਾਨ ਬਣਾਉਣਾ ਚਾਹੁੰਦੇ ਨੇ। ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਦੁਸ਼ਮਣ ਨੂੰ ਬਹੁਤ ਤਕਲੀਫ ਹੈ ਔਰ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੇ ਜ਼ੁਲਮ, ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਇਹ ਹੋਰ ਵੀ ਹੱਦਾਂ ਤੋਂ ਪਾਰ ਵੀ ਜਾਏਗਾ। ਪਰ ਸਾਡੇ ਸਾਹਮਣੇ ਸਾਡਾ ਈਮਾਨ, ਗੁਰੂ ਦੇ ਉੱਤੇ ਵਿਸ਼ਵਾਸ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ, ਇੱਕ ਮੁੱਠ ਹੋ ਕੇ ਵੀ ਐਗਰੀ ਟੂ ਡਿਸਐਗਰੀ। ਕੁਛ ਮੁੱਦੇ ਹੋਣਗੇ, ਕੋਈ ਮਰਿਆਦਾਵਾਂ ਦੇ ਇਸ਼ੂ ਨੇ, ਕੋਈ ਹੋਰ ਇਸ਼ੂ ਨੇ। ਇਸ ਵੇਲੇ ਨਹੀਂ, ਜਦੋਂ ਤੁਹਾਡੀ ਹੋਂਦ ਦੀ ਲੜਾਈ ਹੋਏ, ਮੇਕ ਔਰ ਮਾਰ ਦੀ ਲੜਾਈ ਹੋਏ, ਬੀ ਔਰ ਨਾਟ ਟੂ ਬੀ ਦੀ ਲੜਾਈ ਹੋਏ, ਫਿਰ ਇਹ ਸਾਰੇ ਬੈਕ ਬਰਨਰ 'ਤੇ ਜਾਣੇ ਚਾਹੀਦੇ ਨੇ। ਇੱਕ ਗੱਲ 'ਤੇ ਫੋਕਸ ਹੋਏ, ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਰ। ਜਦੋਂ ਤੁਹਾਡੇ ਕੋਲ ਰਾਜ ਹੁੰਦਾ ਹੈ, ਪੋਲੀਟੀਕਲ ਪਾਵਰ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਿਆਣੇ ਉਹਦੇ ਕਮਲੇ ਵੀ ਸਿਆਣੇ, ਸਭ ਕੁਝ ਬਦਲ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ ਜਦੋਂ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਤੇ ਸਾਡੇ ਅੱਜ ਦੇ ਸੰਘਰਸ਼ ਦੇ ਯੋਧਿਆਂ ਦਾ, ਜਿਹੜੇ ਜੇਲ੍ਹਾਂ 'ਚ ਬੈਠੇ ਹੋਏ ਵੀ, ਜਿਨ੍ਹਾਂ ਨੇ ਗਿਵ ਅਪ ਨਹੀਂ ਕੀਤਾ। ਅਮਿਤ ਸ਼ਾਹ ਲੁਧਿਆਣੇ ਦੀ ਰੈਲੀ 'ਚ, ਜਿਹਦੇ 'ਚੋਂ ਬੁੱਚੜ ਬੇਅੰਤੇ ਦੇ ਪੋਤੇ ਦੀ ਰੈਲੀ 'ਚ ਆਇਆ, तो वो कहता जी इनको ये कहते हैं मुआफ़ कर दो, राजोआना को मुआफ़ कर दो। कैसे मुआफ़ कर दें? इन आतंकवादियों ने तो अभी तक माफ़ी नहीं मांगी है। ये लैफ्ट हैंडिड कंप्लीमेंट है कि 30-30 साल जिन्हां दियां जवानियां जेलों 'च गल गई हैं, चाहुंदे की ने वो गोडे लवाउणा चाहुंदे ने, पर यही खालसे दी अणख है, यही साडी गैरत है, यही साडी टैं है जिहड़ी प्रोफैसर पूरण सिंह ने जदों पंजाब दी उस फिज़ा नूं बयानिया सी ते उन्हां नूं कहा सी कि ये बेपरवाह पंजाब दे मौत नूं मखौला करन, मरण थी नहीं डरदे, प्यार नाल ये करन गुलामी, जान को अपनी वार दिंदे, पर टैं ना मनण किसे दी, खलो जान डांगा मोढे ते उलार के। टैं ही साडी ताकत है, क्योंकि पंजाब दी धरती, पंजाब ना हिंदू ना मुसलमान, पंजाब जिउंदा गुरां दे नां ते। असीं उस धरती दे उत्ते वो राज भाग सिरजण दे लई गुरु ग्रंथ साहिब दे सिख होण दे नाते वजनबद्ध है
ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਦੇ ਲਈ ਇਕੁਅਲ ਅਪਰਚੁਨਿਟੀਜ਼ ਹੋਣਗੀਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੈ ਜਿੱਥੇ ਮੈਰਿਟੋਕ੍ਰੇਸੀ ਸੀ। 50 ਤੋਂ ਜ਼ਿਆਦਾ ਯੂਰਪੀਅਨ ਅਫਸਰ, ਵੈਂਤੁਰਾ, ਜਨਰਲ ਅਲਾਰਡ, ਅਮਰੀਕਨ, ਰਸ਼ੀਅਨ ਉਸ ਰਾਜ ਦੇ ਵਿੱਚ ਜਾ ਕੇ ਨੌਕਰੀ ਕਰਦੇ ਸਨ। ਅੱਜ ਤੁਹਾਨੂੰ ਆਉਣਾ ਪੈ ਰਿਹਾ ਹੈ ਕਿਉਂਕਿ ਪੋਲੀਟੀਕਲ ਪਾਵਰ ਨੇ ਯਕੀਨੀ ਬਣਾਇਆ ਕਿ ਤੁਹਾਡੀ ਧਰਤੀ ਬਰਬਾਦ, ਤੁਹਾਡਾ ਪਾਣੀ ਬਰਬਾਦ, ਤੁਹਾਡੇ ਲਈ ਕੋਈ ਓਪਰਚੁਨਿਟੀਜ਼ ਨਹੀਂ, ਕੋਈ ਇੰਡਸਟਰੀ ਨਹੀਂ, ਕੋਈ ਕੁਛ ਨਹੀਂ ਹੈ। ਉਹ ਬਿਲਕੁਲ ਉਜਾੜਨ ਦੇ ਉੱਤੇ ਤੁਲੇ ਹੋਏ ਨੇ। ਤੇ ਉਹ ਰਾਜ ਵੀ ਜਿਹੜਾ 2 ਲੱਖ ਮੁਰੱਬਾ ਮੀਲ ਦੇ ਵਿੱਚ ਸੀ, ਲੈਂਡ ਲੌਕਡ ਸੀ। ਕੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਮੁੰਦਰ ਨਹੀਂ ਸੀ ਲੱਗਦਾ। ਤੇ ਜਰਾ ਰਿਸਰਚ ਕਰਕੇ ਦੇਖੋ, ਇੱਕ ਨਾਨਕਸ਼ਾਹੀ ਮੋਹਰ ਉਸ ਵੇਲੇ ਦੇ ਪਾਉਂਡ ਸਟਰਲਿੰਗ ਤੋਂ 11 ਟਾਈਮ ਜ਼ਿਆਦਾ ਸਟਰੋਂਗਰ ਸੀ। ਉਸ ਰਾਜ 'ਚ ਕੋਈ ਭੁੱਖਾ ਨਹੀਂ ਸੁੱਤਾ। 3-4 ਵਾਰ ਅਕਾਲ ਪਿਆ, ਕੋਈ ਭੁੱਖਾ ਨਹੀਂ ਮਰਿਆ। ਖੋਲ੍ਹ ਦਿੰਦੇ ਸੀ ਸਰਕਾਰੀ ਗੋਦਾਮਾਂ ਨੂੰ ਕਿ ਆਓ ਭਾਈ ਆਪਣਾ ਲੈ ਜਾਓ। ਇਹ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਰਾਜ ਸੱਚ, ਹੱਕ, ਇਨਸਾਫ ਦੇ ਰਸਤੇ ਦਾ, ਜਿਸ ਨੂੰ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ 'ਚ ਕੁਰਬਾਨੀਆਂ ਦੇ ਨਾਲ 1710 'ਚ ਸਿਰਜਿਆ। 12 ਮਿਸਲਾਂ ਦਾ ਪੀਰੀਅਡ ਹੈ। ਫਿਰ ਸਰਕਾਰੇ ਖਾਲਸਾ ਜੀਓ ਦੇ ਥੱਲੇ ਉਹ ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਇਹ ਕੋਈ ਛੋਟਾ ਰਾਜ ਭਾਗ ਨਹੀਂ ਸੀ। ਸਤਿਗੁਰੂ ਰਹਿਮਤ ਕਰਨ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅਜੋਕੇ ਸੰਘਰਸ਼ ਨਾਲ ਜੁੜਿਆ ਹੋਇਆਂ ਦਾ ਵੀ ਵਿਸ਼ਵਾਸ ਹੈ, ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਮੂਹ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਡਾਕਟਰ ਸਾਹਿਬ ਉਹਨਾਂ ਦੇ, ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ, ਕਿਉਂਕਿ ਡਾਕਟਰ ਸਾਹਿਬ ਦੀ ਤੁਸੀਂ ਦੇਖ ਹੀ ਲਿਆ, ਚਾਹੇ 1947 ਹੋਵੇ, 78 ਹੋਵੇ, 84 ਹੋਵੇ, ਜਾਂ ਸਿੱਖ ਰਾਜ ਦੀ ਗੱਲ ਕਰੀਏ, ਕਿਉਂਕਿ ਹਮੇਸ਼ਾ ਪੜ੍ਹਦੇ ਅਤੇ ਸਰਚ ਕਰਦੇ ਹਨ ਦੁਨੀਆ ਦੀ ਦੂਸਰੀਆਂ ਕੌਮਾਂ ਦੇ ਬਾਰੇ ਵੀ। ਧੰਨਵਾਦੀ ਹਾਂ। ਕੱਲ੍ਹ ਨੂੰ ਜੋ ਡਾਕਟਰ ਸਾਹਿਬ ਦਾ ਟਾਈਮ ਹੈ ਉਹ 2:30 ਵਜੇ ਦੁਪਹਿਰ ਦਾ ਹੈ। ਡਾਕਟਰ ਸਾਹਿਬ TV 84 ਦੇ ਉੱਤੇ ਖਾਲਿਸਤਾਨ ਅਫੇਅਰ ਸੈਂਟਰ 7:30 ਵਜੇ ਆਉਂਦਾ ਹੈ। ਅਤੇ ਅੱਜ ਦੀ ਆਵਾਜ਼ ਦੇ ਉੱਤੇ ਵੀ ਡਾਕਟਰ ਸਾਹਿਬ ਆਉਂਦੇ ਹਨ, ਜੋ ਹਰ ਰੋਜ਼ ਸ਼ਾਮ ਨੂੰ 6:30 ਵਜੇ ਆਰੰਭ ਹੁੰਦਾ ਹੈ ਇੱਥੇ ਆਪਣੇ ਲੋਕਲ ਟਾਈਮ। ਅੱਜ ਦੀ ਆਵਾਜ਼ ਆਪਣਾ TV ਵੀ ਲਾਂਚ ਕਰ ਚੁੱਕਿਆ ਹੈ। ਸੋ ਸੁਖਦੇਵ ਸਿੰਘ ਹੋਣੀ ਹਮੇਸ਼ਾ ਪੰਥ ਦੇ ਨਾਲ ਖੜ੍ਹਦੇ ਹਨ। ਵਿਸ਼ੇਸ਼ ਤੌਰ 'ਤੇ ਫਿਰ ਡਾਕਟਰ ਸਾਹਿਬ ਦਾ ਅਤੇ ਸਾਡੇ ਵੀਰ ਗੁਰਦੇਵ ਸਿੰਘ ਹੋਣੀ, ਉਹ ਵੀ ਅਮਰੀਕਾ ਤੋਂ ਇੱਥੇ ਆਏ ਹਨ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਸੋ ਕੱਲ੍ਹ ਦਾ ਸਮਾਂ ਜੋ ਹੈ ਉਹ 2:30 ਵਜੇ ਦਾ ਹੈ ਅਤੇ ਡਾਕਟਰ ਸਾਹਿਬ ਤਕਰੀਬਨ ਆਪਣੇ ਕੋਲ 1 ਘੰਟਾ ਜੇ ਇੱਥੇ ਹਨ ਗੁਰਦੁਆਰਾ ਸਾਹਿਬ ਦੇ। ਕਿਸੇ ਵੀ ਵੀਰ ਨੇ ਕੋਈ ਸਵਾਲ ਕਰਨਾ ਹੋਵੇ, ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤਾਂ ਜ਼ਰੂਰ ਮਿਲ ਲੈਣ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਓ ਹੁਣ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ, ਉਸ ਤੋਂ ਉਪਰੰਤ ਸਮਾਪਤੀ ਹੋਏਗੀ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।